ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 25 ਜੂਨ ਦਿਨ ਹੈਗਾ ਹੈ ਜੀ, ਸ਼ੁੱਕਰਵਾਰ। ਮਿੰਟੂ ਗੁਰਸਰੀ ਜੀ ਆਪਣੇ ਨਾਲ ਜੁੜ ਚੁੱਕੇ ਨੇ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਸੁਰਿੰਦਰ ਸਿੰਘ ਕਾਂਗ ਯੂਬਾ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਟੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਜੀ ਤਟਵਾਲ 559-374-4541 ਦੇ ਉੱਤੇ। ਨਾਲ ਹੀ ਜੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 559-905-2575 ਦੇ ਉੱਤੇ। ਅਤੇ ਟੇੜਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇੜਕੀਆਣਾ ਉਹਨਾਂ ਦੇ ਨਾਲ ਸੰਪਰਕ ਕਰੋ। ਕਾਲ 415-909-0503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਕਰਦੇ ਜਾਈਏ ਸ਼ੁਰੂ, ਆਕਸੀਜਨ ਰਿਪੋਰਟ ਦੇ ਉੱਤੇ ਕੇਜਰੀਵਾਲ ਤੇ ਭਾਜਪਾ ਹੁਣ ਆਮੋ ਸਾਹਮਣੇ। ਹਾਂਜੀ, ਦੇਖੋ ਇਹ ਜਿਹੜਾ ਮਸਲਾ ਅੱਜ ਉਲਝਿਆ ਵਾ ਇਸ ਕਰਕੇ ਆ ਕਿਉਂਕਿ ਇੱਕ ਰਿਪੋਰਟ ਦੀ ਚਰਚਾ ਹੋਈ, ਇੱਕ ਅੰਗਰੇਜ਼ੀ ਅਖਬਾਰ ਦੇ ਵਿੱਚ ਵੀ ਰਿਪੋਰਟ ਛਪੀ ਆ। ਇਸ ਤੋਂ ਇਲਾਵਾ ਕਹਿੰਦੇ ਆ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਜਿਹੜੀ ਰਿਪੋਰਟ ਦਾਖਲ ਕੀਤੀ ਗਈ ਆ। ਤਾਂ ਇਹਦੇ 'ਚ ਕੀ ਆ ਕਿ ਇੱਕ ਟਾਸਕ ਫੋਰਸ ਬਣਾਈ ਗਈ ਸੀ, ਮੇਰੇ ਖਿਆਲ ਦੇ ਨਾਲ ਦਰਜਨ ਭਰ ਇਹਦੇ 'ਚ ਮੈਂਬਰ ਸਨ। ਤੁਹਾਨੂੰ ਯਾਦ ਹੋਣਾ ਕਿ ਜਦੋਂ ਆਕਸੀਜਨ ਦੀ ਬਹੁਤ ਜ਼ਿਆਦਾ ਕਿੱਲਤ ਹੋਈ ਇੰਡੀਆ 'ਚ, ਤਾਂ ਉਸ ਵੇਲੇ ਮਾਮਲਾ ਕੋਰਟ ਕਚਹਿਰੀਆਂ 'ਚ ਗਿਆ ਸੀਗਾ ਤੇ ਫਿਰ ਸੁਪਰੀਮ ਕੋਰਟ ਨੂੰ ਵੀ ਦਖਲ ਦੇਣਾ ਪਿਆ। ਤਾਂ ਸੁਪਰੀਮ ਕੋਰਟ ਨੇ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਸੀਗਾ। ਤਾਂ ਉਸ ਰਿਪੋਰਟ ਬਾਰੇ ਕਿਹਾ ਜਾ ਰਿਹਾ ਕਿ ਉਹਨਾਂ ਨੇ ਜਾ ਕੇ ਇੱਕ ਤੱਥ ਰੱਖਿਆ, ਮਤਲਬ ਇਹ ਗੱਲ ਕਹੀ ਹੈ ਕਿ ਅਸਲ ਦੇ ਵਿੱਚ ਦਿੱਲੀ ਸਰਕਾਰ ਦੀ ਇੱਕ ਜਿੱਦਾਂ ਕਹਿ ਲਈਏ ਕਿ ਗਲਤੀ ਨੇ ਸਾਰਾ ਕੰਮ ਖਰਾਬ ਕੀਤਾ ਵਾ। ਮਤਲਬ ਕਿ ਇਹਨਾਂ ਨੇ ਹਾਬੜਿਆਂ ਨੇ ਇਹ ਕੀਤਾ ਕਿ ਜਿੰਨੀ ਜ਼ਰੂਰਤ ਸੀ, ਜਿੰਨੀ ਦਰਕਾਰ ਸੀਗੀ, ਉਹ ਤੋਂ 4 ਗੁਣਾ ਜ਼ਿਆਦਾ ਆਕਸੀਜਨ ਦੀ ਡਿਮਾਂਡ ਰੱਖੀ, ਜਿਹਦੇ ਚਲਦਿਆਂ ਲਾਗੇ ਪਾਸੇ 7 ਸਟੇਟਾਂ ਦੇ ਵਿੱਚ ਕਿੱਲਤ ਪੈਦਾ ਹੋਈ ਹੈ। ਐਸਾ ਦੱਸਿਆ ਜਾ ਰਿਹਾ ਕਿ ਰਿਪੋਰਟ ਦੇ ਵਿੱਚ ਜ਼ਿਕਰ ਆ। ਤਾਂ ਮਤਲਬ ਕਿ ਇਹਦੇ ਵਿੱਚ ਜੋ ਤੱਥ ਦਿੱਤੇ ਗਏ ਨੇ ਕਿ ਉਸ ਸਮੇਂ ਇਹਨਾਂ ਦੀ ਜਿਹੜੀ ਜ਼ਰੂਰਤ ਸੀ ਉਹ 209 ਮੀਟ੍ਰਿਕ ਟਨ ਦੀ ਸੀ, ਤੇ ਜਿਹੜੀ ਕਹਿ ਲਓ ਕਿ ਉਸ ਵੇਲੇ ਇਹਨਾਂ ਨੇ ਡਿਮਾਂਡ ਕੀਤੀ ਉਹ 1140 ਮੀਟ੍ਰਿਕ ਟਨ ਦੀ ਸੀ। ਪਰ ਇਹ ਤਾਂ ਹੋਈ ਗੱਲ ਕਿ ਜਿਹੜੀ ਗੱਲ ਕਹੀ ਜਾ ਰਹੀ ਆ ਕਿ ਰਿਪੋਰਟ ਦੇ ਵਿੱਚ ਇਹ ਲਿਖੀ ਆ ਟਾਸਕ ਫੋਰਸ ਬਣੀਓ, ਪਰੰਤੂ ਦੂਸਰੇ ਪਾਸੇ ਆਮ ਆਦਮੀ ਪਾਰਟੀ ਨੇ ਇਹ ਕਹਿ ਕੇ ਹੱਲਾ ਬੋਲ ਦਿੱਤਾ ਕਿ ਦਰਅਸਲ ਇਹ ਜਿਹੜੀ ਰਿਪੋਰਟ ਆ, ਇਹ ਰਿਪੋਰਟ ਮਾਰਾਂ ਦੀ ਨਹੀਂ ਹੈ, ਇਹ ਰਿਪੋਰਟ ਅਸਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਹੈੱਡਕੁਆਟਰ ਦੀ ਆ, ਸਾਨੂੰ ਬਦਨਾਮ ਕਰਨ ਵਾਸਤੇ। ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਕਿ ਮੈਂ 2 ਕਰੋੜ ਲੋਕਾਂ ਵਾਸਤੇ ਉਸ ਵੇਲੇ ਲੜ ਰਿਹਾ ਸੀ, ਮੇਰਾ ਇਹੀ ਗੁਨਾਹ ਆ। ਤਾਂ ਇੱਕ ਚਲੋ ਕਿ ਅੱਜ ਜਾਬਾਂ ਦਾ ਭੇੜ ਸ਼ੁਰੂ ਹੋ ਗਿਆ। ਸੰਬਿਤ ਪਾਤਰਾ ਤਾਂ ਫਰੈਕਸ਼ਨ ਦੇ ਵਿੱਚ ਆਉਣੇ ਸੀ, ਤੁਹਾਨੂੰ ਪਤਾ। ਉਹਨਾਂ ਨੇ ਆਪਣੇ ਪੱਧਰ ਤੇ ਜਿਹੜੇ ਹੈਗੇ ਸੀ ਉਹਦੇ ਤੀਰ ਤਰਕਸ਼ ਸਾਰੇ ਹੀ ਕੱਢ ਲਏ ਤੇ ਇੱਧਰ ਨੂੰ ਉਹਨੇ ਆਡਾ ਲਾ ਲਿਆ। ਤਾਂ ਕੁੱਲ ਮਿਲਾ ਕੇ ਹੋ ਕੀ ਰਿਹਾ ਸੀਗਾ ਕਿ ਆਮ ਆਦਮੀ ਪਾਰਟੀ ਵਾਲੇ ਤਰਕ ਦੇ ਰਹੇ ਸੀਗੇ ਕਿ ਅਸੀਂ ਚੈਲੰਜ ਕਰਦੇ ਹਾਂ ਕਿ ਉਸ ਰਿਪੋਰਟ ਉੱਤੇ ਕਿਸੇ ਵੀ ਮਾਹਰ ਦਾ ਕੋਈ ਦਸਤਖਤ ਹੋਵੇ, ਮਤਲਬ ਕਿ ਕਿਸੇ ਵੀ ਡਾਕਟਰ ਦਾ ਜਾਂ ਕਿਸੇ ਵੀ ਮਤਲਬ ਕਿ ਜਿਹੜਾ ਟਾਸਕ ਫੋਰਸ ਦਾ ਮੈਂਬਰ ਹੈ, ਕਿਸੇ ਦਾ ਵੀ ਕੋਈ ਸਾਈਨ ਹੈਗਾ ਤੇ ਸਾਨੂੰ ਦੱਸ ਦਿਓ ਭਾਈ। ਉਲਟਾ ਉਹ ਇਲਜ਼ਾਮ ਲਾ ਰਹੇ ਨੇ ਕਿ ਵੇਖੋ ਗੱਲ ਇਹ ਆ ਕਿ ਸਾਡੇ ਇੱਥੇ 80,000 ਐਕਟਿਵ ਕੇਸ ਸੀਗੇ, ਤਾਂ ਗੁਜਰਾਤ ਦੇ ਵਿੱਚ ਕੁੱਲ 80,000 ਮਾਮਲੇ ਸੀਗੇ। ਤਾਂ ਉੱਥੇ ਤੁਸੀਂ ਜਿਹੜੀ ਸਪਲਾਈ ਦੇ ਰਹੇ ਸੀਗੇ ਉਹ 900 ਮੀਟ੍ਰਿਕ ਟਨ ਦੀ ਸੀ,
ਸਾਨੂੰ ਤੁਸੀਂ ਦੇ ਰਹੇ ਸੀ ਮਤਲਬ ਕਿ 200 ਮੀਟ੍ਰਿਕ ਟਨ, ਤਾਂ ਤੁਸੀਂ ਪੱਖਪਾਤ ਆਪ ਕੀਤਾ ਵਾ, ਦੋਸ਼ ਸਾਡੇ ਤੇ ਸਾਰੇ ਮੜੀ ਜਾ ਰਹੇ ਹੋ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹੋ ਕਿ ਇੱਕ ਬਹੁਤ ਵੱਡਾ ਮੁੱਦਾ, ਇੱਕ ਸੰਵੇਦਨਸ਼ੀਲ ਮੁੱਦਾ ਇਸ ਵੇਲੇ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਆ, ਤਾਂ ਉੱਥੇ ਵੀ ਉਲਝਿਆ ਪਿਆ। ਇੱਕ ਚੀਜ਼ ਇਹ ਵੀ ਨਿਕਲ ਕੇ ਆਈ ਆ ਕਿ ਆਡਿਟ ਕਮੇਟੀ ਨੇ ਸਿਫਾਰਿਸ਼ ਵੀ ਕੀਤੀ ਹੈ ਕਿ 18 ਜਿਹੜੇ ਵੱਡੇ ਮਹਾਨਗਰ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕਿ ਉਹਨਾਂ ਨੂੰ ਆਤਮ ਨਿਰਭਰ ਬਣਾਉਣਾ ਚਾਹੀਦਾ। ਇਸ ਮਾਮਲੇ ਦੇ ਵਿੱਚ ਆਤਮ ਨਿਰਭਰ ਭਾਰਤ ਵੈਸੇ ਬਣਾਉਣਾ ਚਾਹੀਦਾ ਸੀਗਾ। ਤਾਂ ਉਹ ਕਹਿੰਦੇ ਆ ਕਿ ਘੱਟੋ ਘੱਟ ਮਹਾਨਗਰ ਜਿਹੜੇ ਆ ਉਹ ਆਕਸੀਜਨ ਦੇ ਮਾਮਲੇ ਦੇ ਵਿੱਚ ਆਤਮ ਨਿਰਭਰ ਹੋਣੇ ਚਾਹੀਦੇ ਆ, ਤੇ ਘੱਟੋ ਘੱਟ 100 ਮੀਟ੍ਰਿਕ ਟਨ ਆਕਸੀਜਨ ਜਿਹੜੀ ਹੈ ਉਹ ਸਟੋਰ ਕੀਤੀ ਜਾਣੀ ਚਾਹੀਦੀ ਹੈ। ਤੋ ਐਸਾ ਉਹਨਾਂ ਦਾ ਸੁਝਾਅ ਆ, ਪਰ ਇਹੋ ਜਿਹੇ ਸੁਝਾਅ ਵਗੈਰਾ ਸਭ ਕੁਝ ਪਿੱਛੇ ਰਹਿ ਗਏ। ਦੋਵਾਂ ਸਰਕਾਰਾਂ ਦਾ ਕਹਿ ਲਓ ਜਾਂ ਦੋਵਾਂ ਧਿਰਾਂ ਦਾ ਕਹਿ ਲਓ, ਜ਼ੋਰ ਇੱਕ ਦੂਜੇ ਨੂੰ ਗਲਤ ਕਰਨ ਤੇ ਲੱਗਿਆ ਹੋਇਆ ਸੀਗਾ। ਤਾਂ ਇਹਨੂੰ ਕਹਿੰਦੇ ਆ ਕਿ ਸਿਵਿਆਂ ਤੇ ਰਾਜਨੀਤੀ, ਕਿ ਮਤਲਬ ਜਿਹੜੇ ਲੋਕ ਆਕਸੀਜਨ ਖੁਣੋਂ ਮਰ ਗਏ ਆ, ਜਿਹੜੇ ਝਾਕ ਰੱਖੀ ਬੈਠੇ ਆ ਉਹਨਾਂ ਦੇ ਆਪਣੇ, ਕਿ ਹਾਂ ਭਾਈ ਕੁਛ ਨਾ ਕੁਛ ਕੀਤਾ ਜਾਏਗਾ, ਤਾਂ ਉਹ ਜਦੋਂ ਐਸੀ ਬਹਿਸ ਦੇਖ ਰਹੇ ਹੋਣਗੇ ਤਾਂ ਮੇਰੇ ਖਿਆਲ ਦੇ ਨਾਲ ਉਹ ਬਹੁਤ ਜ਼ਿਆਦਾ ਦੁਖੀ ਹੋਣਗੇ ਕਿ ਇੱਕ ਤਾਂ ਇੱਕ ਜਿਹੜੀ ਨਾ ਅਹਿਲੀਅਤ ਹੁੰਦੀ ਆ, ਨਾਕਾਮੀ ਹੁੰਦੀ ਆ, ਤੁਹਾਡੇ ਨਾਲ ਕਾਫੀ ਪ੍ਰਬੰਧ ਹੁੰਦੇ ਜਿਹੜੇ ਉਹ ਚੀਜ਼ਾਂ ਜ਼ਿੰਮੇਵਾਰ ਹੁੰਦੀ ਆ, ਪਰ ਉਹਨਾਂ ਜ਼ਖਮਾਂ ਤੋਂ ਬਾਅਦ ਆ ਤਾਂ ਤੁਸੀਂ ਲੂਣ ਲਈ ਫਿਰਦੇ ਨਾ ਮੁੱਠੀਆਂ 'ਚ ਭਰ ਕੇ, ਜਿਸ ਤਰ੍ਹਾਂ ਤੁਸੀਂ ਜਾਬਾਂ ਦਾ ਭੇਟ ਸ਼ੁਰੂ ਕੀਤਾ ਇਹੋ ਜਿਹੇ ਸੰਵੇਦਨਸ਼ੀਲ ਮੁੱਦਿਆਂ ਤੇ, ਚਾਹੇ ਉਹ ਗਲਤ ਹੈ ਚਾਹੇ ਉਹ ਗਲਤ ਹੈ, ਜਿਹੜੀ ਧਿਰ ਵੀ ਗਲਤ ਹੈ, ਜਿਹੜੀ ਧਿਰ ਵੀ ਬੇਈਮਾਨੀ ਕਰਦੀ ਪਈ ਆ, ਉਹ ਬਹੁਤ ਮੈਂ ਕਹਿੰਦਾ ਵੱਡਾ ਮੈਂ ਕਹਿੰਦਾ ਗੁਨਾਹ ਆ ਜਿਹੜਾ ਕਰ ਰਹੇ ਨੇ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ ਬੇਅਦਬੀ ਕੇਸਾਂ ਤੇ ਬਣੀ ਨਵੀਂ ਸਿੱਟ ਖਿਲਾਫ ਕੇਸ ਦਰਜ ਕਰਵਾਏਗਾ ਅਕਾਲੀ ਦਲ? ਦੇਖੋ, ਇਹਨਾਂ ਨੂੰ ਸਭ ਤੋਂ ਪਹਿਲਾਂ ਤੇ ਫਿਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ ਕੇਸ ਦਰਜ ਕਰਾਉਣਾ ਚਾਹੀਦਾ ਸੀਗਾ, ਜਿਹਦੇ ਬਾਰੇ ਹਾਈ ਕੋਰਟ 'ਚ ਟਿੱਪਣੀ ਆ ਗਈ, ਜਿਹਨੂੰ ਇਹਨਾਂ ਨੇ ਬਹੁਤ ਰਗੜੇ ਵੀ ਲਾਏ ਆ, ਉਹਦੇ ਤੇ ਕਰਵਾਉਂਦੇ ਪਹਿਲਾਂ। ਹੁਣ ਨਵੀਂ SIT ਨੇ ਤਾਂ ਹਾਲੇ ਕੁਛ ਵੀ ਨਹੀਂ ਕੀਤਾ, ਸਿਰ 'ਚ ਪੂਣੀ ਵੀ ਨਹੀਂ ਕੱਤੀ, ਹਾਲੇ ਤਾਂ ਸ਼ੁਰੂਆਤਾਂ ਨੇ, ਹਾਲੇ ਤਾਂ ਸ਼ੁਰੂਆਤਾਂ ਮਿੱਤਰਾ ਰੱਬ ਦੇ ਬਖਸ਼ੇ ਕਾਜ ਦੀਆਂ, ਬੜੀਆਂ ਔਖੀਆਂ ਰਾਹਾਂ ਸਤਿੰਦਰ ਤੋਂ ਸਰਤਾਜ ਦੀਆਂ। ਹਾਲੇ ਤੇ ਕੰਮ ਸ਼ੁਰੂ ਹੋਇਆ, ਹਾਲੇ ਤੇ ਵੱਡੇ ਬਾਦਲ ਨੂੰ ਬੁਲਾਇਆ, ਕੱਲ ਨੂੰ ਛੋਟੇ ਨੇ ਜਾਣਾ। ਇਹ ਪਹਿਲਾਂ ਹੀ ਤਰਫ ਕੇ ਪਿਆ ਜਾਂ ਪਹਿਲਾਂ ਹੀ ਪੱਕਿਆ ਕਰਦੇ ਪਏ ਲੋਕਾਂ ਨੂੰ ਕਿ ਗ੍ਰਿਫਤਾਰੀ ਹੋ ਸਕਦੀ ਆ। ਮਜੀਠੀਆ ਸਾਹਿਬ ਰੌਲਾ ਪਾਈ ਜਾਂਦੇ ਆ ਕਿ ਗ੍ਰਿਫਤਾਰ ਕਰ ਲੈਣਗੇ, ਸਾਨੂੰ ਗ੍ਰਿਫਤਾਰ ਕਰ ਲੈਣਗੇ, ਇਹ ਬੜੀ ਚਲਾਕੀ ਕਰਦੇ ਪਏ ਆ। ਹੁਣ ਇਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਆ, ਬੜੇ ਵੱਡੇ ਦੋਸ਼ ਵੀ ਲਾਏ ਉਸ ਤਰ੍ਹਾਂ। ਇਹ ਕਹਿੰਦੇ ਆ ਕਿ ਦੇਖੋ ਜਿਹੜੀ SIT ਆਈ ਸੀ ਉਹਦੇ ਵਿੱਚ ਜਿਹੜਾ ਉਹ ਸਿੰਗਲਾ ਆਇਆ ਸੀ, ਵਿਜੇ ਸਿੰਗਲਾ, ਵੈਸੇ ਤੇ ਉਹ ਵਕੀਲ ਆ, ਮਤਲਬ ਕਿ ਇਹਨਾਂ ਦਾ ਸ਼ਾਇਦ ਐਡਵੋਕੇਟ ਜਨਰਲ ਆ, ਤੇ ਉਹ ਕਹਿੰਦਾ ਹੈ ਕਿ ਐਡਵੋਕੇਟ ਜਨਰਲ ਨਹੀਂ ਡਾਇਰੈਕਟਰ ਹੈ ਸ਼ਾਇਦ, ਸੋਲਿਸਿਟਰ ਜਨਰਲ ਜਿਹੜੇ ਹੁੰਦੇ ਆ, ਜਿੱਦਾਂ ਡਾਇਰੈਕਟਰ ਹੈ ਸੋਲਿਸਿਟਰ, ਤਾਂ ਡਿਪਾਰਟਮੈਂਟ ਹੈ ਇਹਨਾਂ ਦਾ ਜਿਹੜਾ, ਉਹਦਾ ਇੱਕ ਵੱਡਾ ਕਹਿ ਲਓ ਕਿ ਅਹੁਦੇਦਾਰ ਹੈ। ਖੈਰ, ਤਾਂ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਉਹ ਝੂਠ ਮਾਰ ਕੇ ਗਿਆ ਸੀਗਾ, ਝੂਠ ਬੋਲ ਕੇ ਗਿਆ ਸੀਗਾ ਕਿ ਮੈਂ DSP ਹਾਂ, ਭੇਤ ਬਾਅਦ ਦੇ ਵਿੱਚ ਖੁੱਲਿਆ ਵਾ। ਐਸੀਆਂ ਗੱਲਾਂ ਇਹਨਾਂ ਨੇ ਕਹੀਆਂ ਨੇ ਕਿ ਜਿਹੜਾ ਉੱਪਰ ਆ ਮਤਲਬ ਕਿ ਵਿਜੀਲੈਂਸ ਵਾਲਾ ਭਰਪਿੰਦਰ ਚਾਹਲ ਇੱਕੋ ਕੋਠੀ 'ਚ ਬਹਿ ਕੇ ਵਿਆਹ ਬਣਾਉਂਦੇ ਆ, ਪਰ ਵੈਸੇ ਵੇਲਾ ਭੁੱਲ ਜਾਂਦੇ ਆ ਇਹ ਉਹੀ ਉੱਪਰ ਆ ਜਿਹਨੇ ਬਾਦਲਾਂ ਦੇ ਉਲਟ ਕੇਸ ਬਣਾਏ ਸੀ ਤੇ ਮੁੜ ਕੇ ਗਵਾਹੀ ਤੋਂ ਵੀ ਮੁੱਕਰਿਆ। ਇਹ ਸਰਕਾਰ ਸਾਰਾ ਕੁਝ ਖਰਾਬ ਤੇ ਤੁਹਾਡਾ ਹੀ ਕੀਤਾ ਹੋਇਆ ਨਾ, ਰਲ ਮਿਲ ਕੇ। ਤੁਸੀਂ ਤੀਜੀ ਧਿਰ ਨੂੰ ਤੇ ਦੋਸ਼ ਦੇ ਨਹੀਂ ਸਕਦੇ। ਆ ਵੇਖ ਲਓ, ਉਹੀ ਅਫਸਰ ਆ, ਘੁੰਮੀ ਜਾਂਦੇ, ਇੱਕੋ ਪੈਰ ਤੇ ਘੁੰਮੀ ਜਾਂਦੇ ਨੇ, ਉਹੀ ਖਟੜਾ, ਉਹੀ ਕੁੰਵਰ ਵਿਜੇ ਪ੍ਰਤਾਪ, ਉਹੀ ਆ ਉੱਪਲ ਸਾਹਿਬ ਦਾ ਜ਼ਿਕਰ ਆ ਗਿਆ, ਇਹੀ ਨੇ ਸਾਰੇ। ਕਿਹਦੇ ਨੇ ਸਮਝ ਨਹੀਂ ਆ ਰਹੀ। ਖੈਰ, ਇਹ ਕਹਿੰਦੇ ਆ ਕਿ ਅਸੀਂ ਮਾਮਲਾ ਵੀ ਦਰਜ ਕਰਵਾ ਸਕਦੇ ਹਾਂ। ਹੁਣੇ ਮੈਨੂੰ ਲੱਗਦਾ ਸੁਖਬੀਰ ਸਿੰਘ ਬਾਦਲ ਜੀ ਦਾ ਵੀ ਬਿਆਨ ਚੱਲ ਰਿਹਾ ਸੀਗਾ ਟੈਲੀਵਿਜ਼ਨ ਚੈਨਲਾਂ ਤੇ ਕਿ ਇਹ ਸਾਰਾ ਕੁਛ ਹੈ ਜਿਹੜਾ ਹੁਣ ਕੀਤਾ ਜਾ ਰਿਹਾ ਵਾ, ਇਹ ਆਲਾ ਕਮਾਨ ਦੇ ਇਸ਼ਾਰੇ ਤੇ ਕੀਤਾ ਜਾ ਰਿਹਾ, ਸੋਨੀਆ ਗਾਂਧੀ ਦੇ ਇਸ਼ਾਰੇ ਤੇ ਕੀਤਾ ਜਾ ਰਿਹਾ, ਰਾਹੁਲ ਗਾਂਧੀ ਦੇ ਇਸ਼ਾਰੇ ਤੇ ਕੀਤਾ ਜਾ ਰਿਹਾ। ਰਾਹੁਲ ਗਾਂਧੀ ਪ੍ਰਤੀ ਤੇ ਮਜੀਠੀਆ ਸਾਹਿਬ ਨੇ ਅੱਜ ਬੜੇ ਸ਼ਬਦ ਕਹਿ ਲਓ ਕਿ ਤਗੜੇ ਵਰਤੇ ਆ, ਤਿੱਖੇ ਵਰਤੇ ਆ, ਤੇ ਵੈਸੇ ਲੋਅ ਗ੍ਰੇਡ ਦੇ ਵਰਤੇ ਆ। ਪੱਪੂ ਕਹਿ ਕੇ ਬੁਲਾਇਆ ਕਿ ਪੱਪੂ ਆਪ ਆ ਜੇ, ਫਲਾਂ ਟਮਕਾ, ਜਿੱਦਾਂ ਬੋਲਦੇ ਹੁੰਦੇ ਆ। ਤਾਂ ਕੁੱਲ ਮਿਲਾ ਕੇ ਇੱਕ ਜਿੱਦਾਂ ਕਹਿ ਲਓ ਕਿ ਲੋਕਾਂ ਨੂੰ ਕਿਆਸ ਦਿੱਤਾ ਜਾ ਰਿਹਾ ਕਿ ਤੁਸੀਂ ਆਹ ਦੱਸਦਾ ਲਾ ਕੇ ਚੱਲੋ ਕਿ ਕੱਲ੍ਹ ਨੂੰ ਗ੍ਰਿਫਤਾਰੀਆਂ ਹੋ ਸਕਦੀਆਂ। ਮਤਲਬ ਕਿ ਇਹਨਾਂ ਨੂੰ ਸ਼ੰਕਾ ਹੈ, ਇਹਨਾਂ ਨੇ ਦੇਖ ਲਿਆ ਕਿਉਂ। ਉਹਦਾ ਇੱਕ ਕਾਰਨ ਹੈ, ਉਹਦੀ ਇੱਕ ਵਜ੍ਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਗੱਦੀ ਬਚਾਉਣ ਵਾਸਤੇ, ਆਪਣੀ ਹੋਂਦ ਇੱਕ ਕਾਇਮ ਰੱਖਣ ਵਾਸਤੇ, ਉਹਨੂੰ ਮਜ਼ਬੂਤੀ ਦੇਣ ਵਾਸਤੇ ਕੁਛ ਨਾ ਕੁਛ ਵੱਡਾ ਕਰਨਾ ਪਵੇਗਾ, ਜਿਵੇਂ ਨਾ ਕੁਛ ਬੜਾ ਕਰਨਾ ਪਵੇਗਾ।
ਜੀ ਉਹ ਵੱਡਾ ਕਰਨ ਦੀ ਜ਼ਰੂਰਤ ਆ। ਤਾਂ ਵੱਡਾ, ਸਭ ਤੋਂ ਵੱਡਾ ਕੰਮ ਤੇ ਫਿਰ ਆਹੀ ਦੀਦਾ, ਤੇ ਉਹ ਅਕਾਲੀਆਂ ਨੂੰ ਵੀ ਦੀਦਾ, ਲੋਕਾਂ ਨੂੰ ਵੀ ਦੀਦਾ ਕਿ ਉਦਣ ਹੀ ਜਿੱਦਣ ਇਹ ਆਏ ਆ ਤੇ ਸਭ ਤੋਂ ਪਹਿਲਾਂ ਗੁੱਸਾ ਇਹੀ ਨਿਕਲਿਆ ਤੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰ ਲਿਆ ਗਿਆ। ਤਾਂ ਇਹਦਾ ਮਤਲਬ ਇਹੀ ਨਿਕਲਦਾ ਕਿ ਇਸ ਮਾਮਲੇ ਦੇ ਵਿੱਚ ਇਹੀ ਕੁਝ ਚੱਲੇਗਾ, ਕੋਈ ਨਫਾ ਦੇਖੇਗਾ ਆਪਦਾ, ਕੋਈ ਨੁਕਸਾਨ ਦੇਖੇਗਾ, ਪਰ ਹਾਲ ਦੀ ਘੜੀ ਨਿਆਂ ਜਿਹੜਾ ਉਹਦੇ ਵੱਲ ਕੋਈ ਨਹੀਂ ਵੇਖੇਗਾ। ਤੇ ਜਦ ਤੱਕ ਨਿਆਂ ਵੱਲ ਕੋਈ ਵੇਖੇਗਾ ਹੀ ਨਹੀਂ, ਨਿਆਂ ਹੋਣਾ ਕੀ ਆ। ਸੋ ਇਸ ਕਰਕੇ ਸਾਰਾ ਜੀ ਗੱਲ ਆ ਕਿ ਇਸ ਵੇਲੇ ਬਿਲਕੁਲ ਇਹ ਸਹੀ ਕਹਿੰਦੇ ਆ ਕਿ ਰਾਜਨੀਤੀ ਹੋ ਰਹੀ ਆ, ਬਿਲਕੁਲ ਰਾਜਨੀਤੀ ਹੋ ਰਹੀ ਆ। ਜੋ ਇਹਨਾਂ ਨੇ ਕੀਤਾ ਉਹ ਵੀ ਰਾਜਨੀਤੀ ਸੀਗੀ ਕਿ ਕਿਸ ਤਰੀਕੇ ਦੇ ਨਾਲ ਗੋਲੀਆਂ ਕੱਢੀਆਂ ਗਈਆਂ ਬੋਡੀ ਚੋਂ ਜਿਹੜੀਆਂ ਮ੍ਰਿਤਕਾਂ ਦੇ ਬਾਈਬਲ ਵਾਲਿਆਂ ਦੇ, ਤੇ ਉਹ ਉਹਨਾਂ ਗੋਲੀਆਂ ਦੇ ਨਾਲ ਛੇੜਛਾੜ ਸਾਬਤ ਹੋ ਗਈ ਫੋਰੈਂਸਿਕ ਲੈਬ ਦੇ ਵਿੱਚ, ਤੇ ਕਾਰਵਾਈ ਨਹੀਂ ਕੀਤੀ ਜਾਂਦੀ। ਹੋਰ ਕਿੰਨੀਆਂ ਗੱਲਾਂ ਨੇ ਕਿ ਜਿਨ੍ਹਾਂ ਤੇ ਪਰਦੇ ਪਾਏ ਗਏ। ਜਿਹੜਾ ਹੈਗਾ ਸੀ ਕੇਸ 2007 ਵਾਲਾ ਡੇਰੇਦਾਰ ਦੇ ਖਿਲਾਫ, ਉਹ ਕਿਸ ਤਰ੍ਹਾਂ ਵਾਪਸ ਲਿਆ ਗਿਆ 2012 ਤੋਂ ਪਹਿਲਾਂ, ਕੋਈ ਜਵਾਬ ਹੈ ਨਹੀਂਗਾ। ਜੋ ਗੁਰਮੁਖ ਸਿੰਘ ਨੇ ਗੱਲਾਂ ਕਹੀਆਂ ਸੀਗੀਆਂ ਉਹਨਾਂ ਦਾ ਕੋਈ ਜਵਾਬ ਹੈ ਕਿ ਕਿਸ ਤਰ੍ਹਾਂ ਉੱਥੇ ਘਰੇ ਬੁਲਾ ਕੇ ਤੇ ਉਹ ਕਿਹਾ ਗਿਆ ਕਿ ਮਾਫੀ ਦਿਓ, ਕਿਸ ਤਰ੍ਹਾਂ 91 ਲੱਖ ਦੇ ਇਸ਼ਤਿਹਾਰ ਦਿੱਤੇ ਗਏ। ਉਸੇ ਤਰ੍ਹਾਂ ਉਹਨਾਂ ਦਾ ਵੀ ਮੈਂ ਜੋ ਕਹਿੰਦਾ ਕਿ ਸਾਰਿਆਂ ਦਾ ਹੀ ਆ। ਹੁਣ ਉਹ ਜੋ ਕਰ ਰਹੇ ਨੇ ਉਹ ਵੀ ਨਿਆਂ ਲਈ ਨਹੀਂ ਕਰ ਰਹੇ, ਕਾਂਗਰਸੀ ਜੋ ਕਰ ਰਹੇ ਨੇ ਇਸ ਟਾਈਮ ਉਹ ਵੀ ਰਾਜਨੀਤੀ ਵਾਸਤੇ ਹੀ ਕਰ ਰਹੇ ਨੇ। ਤਾਂ ਜਦੋਂ ਤੁਹਾਡੇ ਮਫਾਦ ਜੁੜੇ ਹੋਣ ਕਿਸੇ ਚੀਜ਼ ਦੇ ਨਾਲ, ਫਿਰ ਉਹ ਮਾਮਲਾ ਅੱਗੇ ਕਿੱਦਾਂ ਵਧੇਗਾ ਇਨਸਾਫ ਵੱਲ। ਜੀ 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 ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਟਵਿੱਟਰ ਨੇ ਕੇਂਦਰੀ ਟੈਲੀਕਾਮ ਮਿਨਿਸਟਰ ਨੂੰ ਹੀ ਟਵਿੱਟਰ 'ਤੇ ਝਟਕਾ ਦਿੱਤਾ। ਹਾਂਜੀ, ਗੱਲ ਇਹ ਆ ਕਿ ਉਹ ਇੱਕ ਚੱਲੀ ਸੀ ਨਾ ਮੁਹਿੰਮ ਟਰੈਕਟਰ ਟੂ ਟਵਿੱਟਰ, ਲੱਗਦਾ ਇਹੋ ਆ ਕਿ ਇਹਨਾਂ ਦੇ ਵਿੱਚ ਵੀ ਟਰੈਕਟਰ ਜਿੰਨਾ ਹੀ ਜ਼ੋਰ ਆ ਗਿਆ, ਉਹ ਵੀ 69 ਜਿੰਨਾ ਟਵਿੱਟਰ ਵਾਲਿਆਂ 'ਚ ਵੀ। ਕਿਉਂਕਿ ਇਸ ਤਰ੍ਹਾਂ ਲੱਗਦਾ ਸੀ ਇੱਕ ਵਾਰੀ ਜਿਵੇਂ ਉਹ ਡੋਨੇਸ਼ਨ ਦਾ ਰੌਲਾ ਪਿਆ, ਤੁਹਾਨੂੰ ਯਾਦ ਹੋਣਾ। ਫਿਰ ਉਸ ਤੋਂ ਇਲਾਵਾ ਵਿੱਚੋਂ ਜੇ ਇਹਨਾਂ ਨੇ ਬਿਆਨ ਵੀ ਦਿੱਤੇ ਕਿ ਅਸੀਂ ਕੰਪਰੋਮਾਈਜ਼ ਹੋ ਜਾਵਾਂਗੇ ਬਾਈ ਜਿਹੜੇ IT ਕਾਨੂੰਨ ਨੇ ਨਵੇਂ, ਪਰੰਤੂ ਬਾਅਦ ਦੇ ਵਿੱਚ ਫਿਰ ਚੀਜ਼ਾਂ ਤੇਜ਼ੀ ਨਾਲ ਬਦਲੀਆਂ ਨੇ। ਤਾਂ ਟਵਿੱਟਰ ਨੇ ਬਹੁਤ ਵੱਡਾ ਝਟਕਾ ਦਿੱਤਾ। ਮੈਂ ਝਟਕਾ ਨਹੀਂ, ਮੈਂ ਸਮਝੂਗਾ ਕਿ ਉਹ ਮੈਦਾਨ 'ਚ ਆਏ ਨੇ ਖੁੱਲ੍ਹ ਕੇ। ਜਿਹੜਾ ਇਹ ਝਟਕਾ ਹੈ ਨਾ, ਝਟਕਾ ਨਾ ਸਮਝੋ ਇਹਨੂੰ, ਇਹ ਲੜਾਈ ਦੀ ਸ਼ੁਰੂਆਤ ਆ। ਔਰ ਇਸ ਲੜਾਈ ਦਾ ਆਪਾਂ ਦੇਖਿਆ ਵਾ ਕਿ ਉਹਨਾਂ ਦਾ ਜਿਹੜਾ ਅੰਜਾਮ ਹੁੰਦਾ ਨਾ ਕਈ ਵਾਰ ਗਾਂਹ ਤੱਕ ਦਾ ਹੀ ਹੁੰਦਾ। ਤੁਹਾਡੇ US ਦੇ ਵਿੱਚ ਕੀ ਹੋਇਆ ਸੀ ਕਿ ਡੋਨਲਡ ਟਰੰਪ ਦਾ ਉਹਨਾਂ ਨੇ ਅਕਾਊਂਟ ਪੱਕਾ ਹੀ ਸਸਪੈਂਡ ਕਰ ਦਿੱਤਾ, ਨਹੀਂ ਸੀ ਟਲੇ, ਉਹ ਨਹੀਂ ਸੀ ਟਲੇ। ਹਾਲਾਂਕਿ ਉਹ ਐਨ ਮੌਕੇ 'ਤੇ ਹੋਇਆ ਜਦੋਂ ਪਤਾ ਲੱਗ ਗਿਆ ਸੀਗਾ ਕਿ ਬਾਈਡਨ ਆਉਣ ਵਾਲੇ ਆ। ਜੇ ਟਰੰਪ ਦੀ ਵਾਪਸੀ ਹੋਣੀ ਹੁੰਦੀ, ਜੇ ਮੰਨ ਲਓ ਥੋੜ੍ਹੀ ਬਹੁਤੀ ਉਮੀਦ ਬਚੀ ਹੁੰਦੀ ਤੇ ਸ਼ਾਇਦ ਟਲ ਵੀ ਸਕਦਾ ਸੀ। ਪਰ ਹੋਰ ਕਈ ਮਾਮਲੇ ਨੇ। ਨਾਈਜੀਰੀਆ 'ਚ ਕੀ ਹੋਇਆ ਸੀ, ਰਾਸ਼ਟਰਪਤੀ ਦਾ ਟਵਿੱਟਰ ਨੇ ਟਵੀਟ ਡਿਲੀਟ ਕੀਤਾ, ਉੱਥੋਂ ਬੈਨ ਹੋ ਗਏ, ਪਰ ਬਾਜ ਨਹੀਂ ਹੈ। ਆਖਿਆ ਨਾ, ਅਸੀਂ ਇਹਨੂੰ ਹੁਣ ਦੁਬਾਰਾ ਰੀਸਟੋਰ ਨਹੀਂ ਕਰਾਂਗੇ ਤੁਹਾਡੇ ਟਵੀਟ ਨੂੰ। ਤੇ ਜੇ ਆਪਾਂ ਦੇਖੀਏ ਅਰਬ ਦੇ ਵਿੱਚ ਜਿਵੇਂ ਹੋਇਆ ਸੀ, ਫੇਸਬੁੱਕ ਤੋਂ ਹੀ ਅਰਬ ਸਪਰਿੰਗ ਹੋਇਆ ਸੀਗਾ ਨਾ ਉਸ ਟਾਈਮ, ਯਮਨ ਦੇ ਵਿੱਚ ਜਾਂ ਹੋਰ ਸਾਊਦੀ ਦੇ ਵਿੱਚ ਜੋ ਕੁਝ ਚੱਲਿਆ ਸੀਗਾ 2008 ਤੋਂ ਲੈ ਕੇ 10-11 ਤੱਕ ਬਹੁਤ ਹਲਚਲ ਰਹੀ ਹੈ। ਉੱਥੇ ਵੀ ਜੇ ਤੁਸੀਂ ਵੇਖੋਗੇ ਤਾਂ ਉਸ ਸਮੇਂ ਬਹੁਤ ਦਬਾਉਣ ਦਾ ਯਤਨ ਇਹਨਾਂ ਨੂੰ ਕੀਤਾ ਗਿਆ ਸੀਗਾ, ਬਹੁਤ ਜ਼ਿਆਦਾ ਦਬਾਉਣ ਦਾ ਯਤਨ ਕੀਤਾ ਸੀਗਾ। ਇਹ ਨਹੀਂ ਸੀਗੇ ਉਦੋਂ ਵੀ ਦਬੇ, ਚਾਹੇ ਮਿਸਰ ਦਾ ਮਾਮਲਾ, ਟਿਊਨੀਸ਼ੀਆ ਦਾ ਲੈ ਲਓ, ਲੀਬੀਆ ਦਾ, ਸੀਰੀਆ ਦਾ, ਬਹਿਰੀਨ ਦਾ, ਕਿਤੇ ਵੀ ਲੈ ਲਓ, ਇਹਨਾਂ ਨੇ ਉੱਥੇ ਬਹੁਤ ਵੱਡਾ ਰੋਲ ਅਦਾ ਕੀਤਾ ਸੀ। ਬੜੇ ਵੱਡੇ ਜਿਹੜੇ ਥੰਮ ਸੀ ਉਹ ਜਨਤਾ ਨੇ ਡੇਗ ਦਿੱਤੇ ਸੀ ਸੋਸ਼ਲ ਮੀਡੀਆ ਦੇ ਜ਼ਰੀਏ। ਔਰ ਜਿਹੜੀ ਮਿਸਰ ਵਾਲੀ ਕ੍ਰਾਂਤੀ ਤਾਂ ਫੇਸਬੁੱਕ ਕ੍ਰਾਂਤੀ ਗਿਣੀ ਜਾਂਦੀ ਹੈ ਨਾ 2012 ਵਾਲੀ, ਤੁਹਾਨੂੰ ਯਾਦ ਹੋਏਗਾ। ਉਹ ਜਿਹੜਾ ਇੱਕ ਬੜਾ ਚੌਂਕ ਵਧੀਆ ਮਸ਼ਹੂਰ ਹੋਇਆ ਸੀ, ਪਤਾ ਨਹੀਂ ਤਹਿਰੀਰ ਚੌਂਕ ਸੀ ਸ਼ਾਇਦ, ਤਾਂ ਬਹੁਤ ਜ਼ਬਰਦਸਤ ਸੀ। ਇੱਕ ਬੰਦੇ ਦੇ ਪੋਸਟ ਨੇ ਉਹ ਕ੍ਰਾਂਤੀ ਸ਼ੁਰੂ ਕੀਤੀ ਸੀ। ਇਹਨੇ ਆਖਿਆ ਬਹੁਤ ਹੋ ਗਿਆ, ਮੈਂ ਚੱਲਿਆ ਉੱਥੇ ਉਹ ਚੌਂਕ ਦੇ ਵਿੱਚ, ਉਸ ਚੌਂਕ ਤੋਂ ਰੈਵੋਲਿਊਸ਼ਨ ਆ ਗਿਆ। ਖੈਰ ਦੇਖੋ ਗੱਲ ਕੀ ਆ ਕਿ ਇਹ ਅੱਗ ਜਾਂਦੇ ਨੇ ਜਦੋਂ, ਤਾਂ ਫਿਰ ਪਰਵਾਹ ਨਹੀਂ ਕਰਦੇ। ਤਾਂ ਮੈਨੂੰ ਤਾਂ ਇਹੋ ਲੱਗਦਾ ਕਿ ਹੁਣ ਇਹਨਾਂ ਨੇ ਖੁੱਲ੍ਹ ਕੇ ਅੜਨ ਦਾ ਫੈਸਲਾ ਲੈ ਲਿਆ ਵਾ, ਕਿਉਂਕਿ ਜਿਹੜੇ ਸਾਡੇ ਟੈਲੀਕਾਮ ਮਿਨਿਸਟਰ ਆ ਰਵੀ ਸ਼ੰਕਰ ਪ੍ਰਸਾਦ, ਉਹ ਲਗਾਤਾਰ ਬਿਆਨ ਦੇ ਰਹੇ ਸੀਗੇ ਕਿ ਟਵਿੱਟਰ ਨੂੰ ਮੰਨਣਾ ਹੀ ਪਏਗਾ, ਸਾਡਾ ਕਾਨੂੰਨ ਮੰਨਣਾ ਹੀ ਪਏਗਾ, ਹੋਰ ਕੋਈ ਆਪਸ਼ਨ ਹੀ ਹੈ ਨਹੀਂ। ਤਾਂ ਉਹਨਾਂ ਨੇ 1 ਘੰਟੇ ਵਾਸਤੇ ਇਹਨਾਂ ਦਾ ਜਿਹੜਾ ਅਕਾਊਂਟ ਆ ਉਹ ਚੱਕੀ ਰੱਖਿਆ, ਕਾਪੀਰਾਈਟ ਦਾ ਕੁਝ ਕਹਿ ਕੇ। ਆਪ ਵੀ ਉਹੀ ਉਹਨਾਂ ਨੇ ਇੰਟਰਵਿਊ ਸੱਚ ਸ਼ੇਅਰ ਕੀਤੀ ਸੀਗੀ, ਉਹਨੂੰ ਵੀ ਕਾਪੀਰਾਈਟ ਮੰਨ ਕੇ ਉਹਨਾਂ ਨੇ 1 ਘੰਟਾ ਉਹਨੂੰ ਸਸਪੈਂਡ ਰੱਖਿਆ। ਇਸ ਤੋਂ ਪਹਿਲਾਂ ਆਪਾਂ ਜੇ ਦੇਖੀਏ ਟੂਲ ਕਿਟ ਵਾਲੇ ਮਾਮਲੇ 'ਚ ਉਹਨਾਂ ਨੇ ਮੈਨੀਪੂਲੇਟਡ ਮੀਡੀਆ ਲਿਖ ਦਿੱਤਾ ਸੀ, ਸੰਬਿਤ ਪਾਤਰਾ ਵਾਲੇ ਮਾਮਲੇ 'ਚ
ਫਿਰ ਉਪ ਰਾਸ਼ਟਰਪਤੀ ਦਾ ਅਕਾਊਂਟ ਜਿਹੜਾ ਸੀਗਾ ਉਹ ਉਹਨਾਂ ਨੇ ਮੇਰੇ ਖਿਆਲ ਦੇ ਨਾਲ ਜਿਹੜਾ ਵੈਰੀਫਾਈ ਹੋਇਆ ਸੀਗਾ ਉਹ ਇਹਨਾਂ ਨੇ ਅਨਵੈਰੀਫਾਈ ਕਰ ਦਿੱਤਾ ਸੀਗਾ। ਫਿਰ ਮੋਹਨ ਭਾਗਵਤ ਦਾ ਚੱਕ ਦਿੱਤਾ ਸੀ ਕੰਮ, ਅਰੁਣ ਕੁਮਾਰ ਦਾ, ਸੁਰੇਸ਼ ਸੋਨੀ ਦਾ, ਚੰਗੇ ਤਗੜੇ ਜਿਹੜੇ ਹੈਗੇ ਆ ਨਾ ਮਤਲਬ ਕਿ ਸੰਘ ਵਾਲੇ ਸਾਰਿਆਂ ਨੂੰ ਝਟਕਾ ਦਿੱਤਾ ਹੋਇਆ। ਸੋ ਇਸ ਕਰਕੇ ਦੇਖੋ ਜੇ ਤੁਸੀਂ ਦੇਖੋਗੇ ਨਾ ਟਵਿੱਟਰ ਦੀ ਕਮਾਈ ਤਾਂ ਤੁਸੀਂ ਕਮਾਈ ਸੋਚ ਕੇ ਕਹੋਗੇ ਕਿ ਯਾਰ ਟਵਿੱਟਰ ਨੂੰ ਕੰਪਰੋਮਾਈਜ਼ ਹੋ ਜਾਣਾ ਚਾਹੀਦਾ, ਪਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਤੁਹਾਡੇ ਸਿਧਾਂਤ, ਤੁਹਾਡੀ ਬ੍ਰਾਂਡਿੰਗ ਜਾਂ ਤੁਹਾਡਾ ਜਿਹੜਾ ਫਿਊਚਰ, ਬਹੁਤ ਸਾਰੀਆਂ ਚੀਜ਼ਾਂ, ਜਾਂ ਕਹਿ ਲਓ ਕਿ ਤੁਹਾਡੇ ਪਿੱਛੇ ਕੋਈ ਤਾਕਤ ਹੁੰਦੀ ਹੈ ਜਿਹੜੀ ਉਹ ਇਹਨਾਂ ਚੀਜ਼ਾਂ ਦੀ ਫਿਰ ਪਰਵਾਹ ਨਹੀਂ ਕਰਦੀ। ਤੁਸੀਂ ਦੇਖੋ ਕਿ ਇਹਨਾਂ ਦੀ ਪਿਛਲੇ ਸਾਲ ਇੰਡੀਆ 'ਚੋਂ ਜਿਹੜੀ ਕਮਾਈ ਸੀਗੀ ਨਾ ਐਡ ਦੀ, ਇਕੱਲੀ ਐਡ ਦੀ, ਤਾਂ ਉਹ ਦੱਸਦੇ ਕਿ 27,000 ਕਰੋੜ ਰੁਪਈਆ ਸੀ। 27,000 ਕਰੋੜ ਬਹੁਤ ਵੱਡੀ ਰਕਮ ਹੈ, ਬਹੁਤ ਵੱਡਾ ਬਾਜ਼ਾਰ ਹੈ ਨਾ। ਤਾਂ ਕਹਿ ਲਓ ਕਿ ਉਹਨੂੰ ਵੀ ਦਾਅ 'ਤੇ ਰੱਖ ਕੇ, ਤਾਕ 'ਤੇ ਰੱਖ ਕੇ ਟਵਿੱਟਰ ਇੱਕ ਵੱਖਰੀ ਹੀ ਦਿਸ਼ਾ ਵੱਲ ਵਧਣ ਲੱਗਾ। ਹੁਣ ਆਗਾਜ਼ ਤੇ ਕਰ ਲਿਆ, ਅੰਜਾਮ ਖੁਦਾ ਜਾਣੇ, ਪਰ ਸ਼ੁਰੂਆਤ ਇਹਦੀ ਇਸ ਸਾਲ ਜੇ ਆਪਾਂ ਦੇਖੀਏ ਤਾਂ ਕਿਸਾਨ ਸੰਘਰਸ਼ ਤੋਂ ਹੀ ਹੋਈ ਸੀਗੀ। ਜਦੋਂ ਟਵਿੱਟਰ ਮੁਖੀ ਨੇ ਉਹ ਲਾਈਕ ਕਰਨੇ ਸ਼ੁਰੂ ਕਰ ਦਿੱਤੇ, ਉਸ ਤੋਂ ਬਾਅਦ ਹੀ ਗੁੱਸਾ ਵੱਧਦਾ ਤੁਰਿਆ ਗਿਆ। ਇਹ ਕਹਿੰਦੇ ਸੀਗੇ ਜੀ ਕੁਛ ਖਾਲਿਸਤਾਨੀ ਐਲੀਮੈਂਟ ਆ, ਪਾਕਿਸਤਾਨੀ ਐਲੀਮੈਂਟ ਆ, ਇਹ ਡਿਲੀਟ ਕਰੋ ਟਵਿੱਟਰ ਅਕਾਊਂਟ। ਉਹਨਾਂ ਨੇ ਕੁਛ ਕੁ ਕੀਤੇ ਪਰ ਕੁਛ ਤੇ ਇਨਕਾਰ ਕਰ ਦਿੱਤਾ ਕਿ ਨਹੀਂ, ਕਿ ਸਿਰਫ ਤੇ ਸਿਰਫ ਕ੍ਰਿਟਿਸਿਜ਼ਮ ਹੈ, ਸਿਰਫ ਤੇ ਸਿਰਫ ਇੱਕ ਮੂਵਮੈਂਟ ਦੇ ਨਾਲ ਜੁੜਾਵ ਆ। ਤਾਂ ਇੱਥੋਂ ਹੀ ਗੱਲ ਵੱਧਦੀ ਜਿਹੜੀ ਹੈ, ਵਧਾਨ ਜਿਹੜਾ ਉਹ ਵੱਧ ਕੇ ਇੱਥੋਂ ਤੱਕ ਪਹੁੰਚਿਆ ਹੈ। ਜੀ ਬਿਲਕੁਲ। ਅਗਲੀ ਗੱਲ ਕਰੀਏ ਬਰਗਾੜੀ ਮਾਮਲੇ ਦੇ ਇਨਸਾਫ ਲਈ ਅਕਾਲੀ ਦਲ ਮਾਨ ਵੱਲੋਂ ਕੌਮੀ ਪੰਥਕ ਮੋਰਚਾ 1 ਜੁਲਾਈ ਤੋਂ। ਹਾਂਜੀ ਬਸ ਆ ਗਿਆ ਮਾਨਸਾ ਮੈਦਾਨ ਦੇ ਵਿੱਚ 1 ਜੁਲਾਈ ਤੋਂ, ਠੀਕ ਹੈ। ਫਿਰ ਇਸੇ ਕਰਕੇ ਇਹਨਾਂ ਨੇ ਮੈਨੂੰ ਲੱਗਦਾ ਖਿਮਾ ਯਾਚਨਾ ਕੀਤੀ ਸੀ ਆ ਬੀਤੇ ਦਿਨ। ਐਵੇਂ ਸੋਚਾਂ ਕਿ ਅਚਾਨਕ ਉਧਰ ਵੀ ਸਵਾਲ ਚੁੱਕਿਆ ਹੀ ਸੀਗਾ ਆਪਾਂ ਕਿ ਤਾਂ ਕਾਫੀ ਲੰਬਾ ਟਾਈਮ ਲੰਘ ਗਿਆ ਰਿਲਾਈਜ਼ ਕਰਨ ਲਈ ਮੰਡ ਸਾਹਿਬ ਨੂੰ, ਕਿ ਹੁਣ ਜਾ ਕੇ ਇਹਨਾਂ ਨੇ ਖਿਮਾ ਯਾਚਨਾ ਕੀਤੀ ਆ। ਤੇ ਖਿਮਾ ਯਾਚਨਾ ਇਕੱਲਿਆਂ ਨਹੀਂ ਕਰ ਲਈ ਆ, ਕੋਈ ਮਤਲਬ ਕਿ ਅੱਗੋਂ 5 ਪਿਆਰੇ ਨਹੀਂ ਹੈ। ਵੈਸੇ ਆਮ ਤੌਰ 'ਤੇ ਆਪਾਂ ਦੇਖਿਆ ਕਿ ਜੇ ਕੋਈ ਇਸ ਤਰ੍ਹਾਂ ਦੀ ਕੋਈ ਗਲਤੀ ਹੁੰਦੀ ਹੈ ਤਾਂ ਆਮ ਤੌਰ 'ਤੇ 5 ਪਿਆਰੇ ਜਿਹੜੇ ਹੁੰਦੇ ਆ ਉਹ ਕਰਦੇ ਆ ਬਈ ਖਿਮਾ ਯਾਚਨਾ ਦੇ ਦਿੰਦੇ ਆ। ਵੈਸੇ ਗੁਰੂ ਘਰ ਹੈ, ਚਲੋ ਜੇ ਗੁਰੂ ਘਰ ਜਾ ਕੇ ਕਿਸੇ ਨੇ ਕਰ ਵੀ ਲਈ ਹੈ ਮੈਨੂੰ ਉਹਦੇ 'ਤੇ ਕੋਈ ਇਤਰਾਜ਼ ਨਹੀਂ ਹੈ, ਪਰੰਤੂ ਹੁਣ ਇਹਨਾਂ ਨੇ ਜਿਹੜਾ ਨਵਾਂ ਐਲਾਨ ਕਰ ਦਿੱਤਾ ਕਿ 1 ਜੁਲਾਈ ਨੂੰ ਜਿਹੜੀ ਸਮੁੱਚੀ ਸਿੱਖ ਕੌਮ ਤੇ ਪੰਥ ਦਰਦੀ ਹੈ ਜਿਹੜੇ ਉਹ ਭਾਈ ਆ ਜਾਣ ਤੇ ਫਿਰ ਬਰਗਾੜੀ ਦੇ ਵਿੱਚ ਪਹੁੰਚ ਜਾਣ। ਮਤਲਬ ਕਿ ਤੁਹਾਨੂੰ ਪਤਾ ਹੀ ਹੈ ਫਿਰ ਮੋਰਚਾ ਲੱਗਣਾ ਤੇ ਮੋਰਚੇ ਲਈ ਰਸਦ ਪਾਣੀ ਵੀ ਚਾਹੀਦਾ। ਕਹਿਣ ਦਾ ਮਤਲਬ ਹੈ ਕਿ ਪੂਰਾ ਸੁਨੇਹਾ ਜਿਹੜਾ ਮਿਲ ਚੁੱਕਾ, ਮੰਚ ਸੱਜ ਚੁੱਕਾ, ਪਰ ਇਹ ਆ ਕਿ ਐਡਾ ਅਗਾਊ ਐਲਾਨ ਆ ਗਿਆ ਕਿ ਉੱਥੇ ਬਰਗਾੜੀ ਦੇ ਵਿੱਚ ਇਹਨਾਂ ਨੂੰ ਬਹਿਣ ਦਿੱਤਾ ਜਾਊਗਾ। ਜੇ ਬਹਿਣ ਦਿੱਤਾ ਜਾਊਗਾ ਤੇ ਕੀ ਸਰਕਾਰ ਦੀ ਉਹਦੇ ਵਿੱਚ ਮਰਜ਼ੀ ਹੋਊਗੀ, ਇਹ ਵੇਖਣਾ ਦਿਲਚਸਪ ਹੋਏਗਾ। ਤੇ ਬਾਕੀ ਦੇਖੋ ਮੈਨੂੰ ਨਹੀਂ ਲੱਗਦਾ ਕਿ ਵੈਸਾ ਰਿਸਪੌਂਡ ਕਰੇਗਾ ਸਿੱਖ ਪੰਥ ਜੈਸਾ ਰਿਸਪੌਂਡ ਪਿਛਲੀ ਵਾਰੀ ਕੀਤਾ ਸੀਗਾ ਜੀ। ਆਪਾਂ ਨੂੰ ਸਭਨਾਂ ਨੂੰ ਪਤਾ ਕਿ ਉਸ ਤੋਂ ਬਾਅਦ ਤੇਜ਼ੀ ਨਾਲ ਸਾਰਾ ਕੁਝ ਬਦਲ ਗਿਆ। ਦਾਦੂਵਾਲ ਸਾਹਿਬ ਨੇ ਆਖਿਆ ਕਿ ਸਾਨੂੰ ਤੇ ਪੁੱਛਿਆ ਹੀ ਨਹੀਂ, ਇਹਨਾਂ ਨੇ ਮੋਰਚਾ ਖਤਮ ਕਰਨ ਲੱਗਿਆ। ਫਿਰ ਪੈਸਿਆਂ ਦਾ ਮੰਨੇ ਬਾਕੀ ਹਿਸਾਬ ਕਿਤਾਬ ਤਾਂ ਨਹੀਂ, ਕੋਈ 20-25 ਲੱਖ ਰੁਪਈਆ ਆਖਿਆ ਸੀ ਇਹਨਾਂ ਨੇ ਮੰਡ ਸਾਹਿਬ ਨੇ ਕਿ ਉਹ ਅਸੀਂ ਪੰਥ ਨੂੰ ਦਿੱਤਾ। ਅੱਜ ਤੱਕ ਇਹ ਨਹੀਂ ਪਤਾ ਲੱਗਦਾ ਕਿ ਕਿਹੜੇ ਪੰਥ ਨੂੰ ਦਿੱਤਾ ਭਾਈ, ਕਿਸੇ ਨੂੰ ਕੋਈ ਪਤਾ ਨਹੀਂ ਹੈ। ਉਹਦੇ ਤੇ ਜੋ ਸਵਾਲ ਕਰਦੇ, ਇੱਕ ਕਾਲ ਰਿਕਾਰਡਿੰਗ ਵਾਇਰਲ ਹੋਈ ਪਈ ਹੈ ਮੰਡ ਸਾਹਿਬ ਨੂੰ ਕਿਸੇ ਨੇ ਕੀਤਾ ਜਿਹਨੇ ਪਿਆਰਾ ਸਿੰਘ ਭਨਿਆਰਾ ਨੂੰ ਸਜ਼ਾ ਦਵਾਈ ਸੀਗੀ, ਉਸੇ ਸਿੱਖ ਨੇ ਕੀਤਾ ਤੇ ਉਹ ਵਾਹਵਾ ਸਵਾਲ ਕਰ ਰਿਹਾ ਸੀ, ਮੈਂ ਪੂਰੀ ਤਾਂ ਨਹੀਂ ਸੁਣ ਸਕਿਆ। ਤੇ ਉਸ ਤੋਂ ਬਾਅਦ ਵੀ ਇਹਨਾਂ ਨੇ ਜਿਸ ਤਰੀਕੇ ਨਾਲ ਉਹ ਦਰਸ਼ਨੀ ਡਿਓੜੀ ਵਾਲਾ ਮਾਮਲਾ ਸੀ ਤਰਨਤਾਰਨ ਦੇ ਵਿੱਚ, ਤੁਹਾਨੂੰ ਯਾਦ ਹੋਣਾ, ਉੱਥੇ ਵੀ ਕਹਿੰਦੇ ਜੀ ਮੋਰਚਾ ਲਾਵਾਂਗੇ ਅਸੀਂ। ਕਿਹਨੇ ਲਾਉਣਾ ਸੀ ਮੋਰਚਾ? ਉਹ ਨਿਟਾ ਦਿੱਤੀ, ਉਹ ਸਾਧ ਦਾ ਕੁਛ ਵੀ ਨਹੀਂ ਬਣਿਆ। ਇਹਨਾਂ ਨੇ ਸਬ ਕਮੇਟੀ ਵੀ ਬਿਠਾ ਲਈ ਸੀ, ਗੋਬਿੰਦ ਸਿੰਘ ਲੰਗੋਵਾਲ ਕੀ ਵੀ ਨਹੀਂ ਹੈ। ਫਿਰ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਸੀ ਇੱਕ ਮੌਕੇ ਤੇ ਕਿ ਅਸੀਂ ਇੱਕ ਸਿਆਸੀ ਪਲੇਟਫਾਰਮ ਵੀ ਦੇਵਾਂਗੇ, ਉਹ ਵੀ ਸਿਆਸੀ ਪਲੇਟਫਾਰਮ ਇਹਨਾਂ ਨਹੀਂ ਦੇ ਸਕੇ। ਹੁਣ ਫਿਰ ਇਹ ਵਾਪਸੀ ਕਰ ਰਹੇ ਨੇ ਇੱਧਰਲੇ ਪਾਸਿਓਂ, ਇਲੈਕਸ਼ਨ ਆ ਰਿਹਾ, ਦੇਖੋ ਭਾਈ ਕੀ ਬਣਦਾ। ਪਰ ਮੈਨੂੰ ਨਹੀਂ ਲੱਗਦਾ, ਮੈਨੂੰ ਉਮੀਦ ਆ ਕਿ ਇਸ ਵਾਰੀ ਬਹੁਤ ਘੱਟ ਰਿਸਪੌਂਸ ਮਿਲੇਗਾ ਮੁਕਾਬਲਤਨ ਜੇ ਦੇਖੀਏ ਪਿਛਲੇ ਵਾਰ, ਜਿੱਦਾਂ ਮੋਰਚੇ 'ਚ ਆਪ ਮੁਹਾਰੇ ਲੋਕ ਜਾਣ ਲੱਗ ਪਏ ਸਨ, ਸਰਕਾਰ ਜਿਹੜੀ ਅੰਡਰ ਪ੍ਰੈਸ਼ਰ ਆ ਗਈ ਸੀ ਪੂਰੀ ਤਰ੍ਹਾਂ। ਪਰ ਜਿਸ ਤਰੀਕੇ ਦੇ ਨਾਲ ਕਹਿ ਲਓ ਕਿ ਇਖਤਾਮ ਹੋਇਆ, ਖਾਤਮਾ ਹੋਇਆ ਉਸ ਮੋਰਚੇ ਦਾ, ਉਹਨੂੰ ਲੈ ਕੇ ਬੜੇ ਪ੍ਰਸ਼ਨ ਉੱਠੇ ਤੇ ਲੋਕਾਂ ਨੇ ਇਹੀ ਮਹਿਸੂਸ ਕੀਤਾ, ਖਾਸ ਤੌਰ 'ਤੇ
ਸਿੱਖਾਂ ਨੇ ਕਿ ਸਾਨੂੰ ਵਾਰ-ਵਾਰ ਇਸ ਤਰ੍ਹਾਂ ਠੱਗਿਆ ਜਾ ਰਿਹਾ, ਸਾਨੂੰ ਵਾਰ-ਵਾਰ ਇਸ ਤਰ੍ਹਾਂ ਮਾਯੂਸ ਕੀਤਾ ਜਾ ਰਿਹਾ, ਤਾਂ ਉਹ ਚੀਜ਼ ਦਾ ਇੰਪੈਕਟ ਬਹੁਤ ਜ਼ਿਆਦਾ ਹੈ ਮੇਰੇ ਖਿਆਲ ਦੇ ਨਾਲ। ਜੀ ਜੀ। ਅਗਲੀ ਗੱਲ ਕਰੀਏ, ਪੰਜਾਬ ਅੰਦਰ ਬੇਰੁਜ਼ਗਾਰੀ ਤਕਰੀਬਨ ਖਤਮ ਹੀ ਸਮਝੋ, ਕਾਲਾਂ ਕਰ ਕਰਕੇ ਦੇ ਰਹੇ ਨੌਕਰੀਆਂ ਹੁਣ ਤਾਂ। ਹਾਂਜੀ, ਬਸ ਖਤਮ ਹੀ ਆ। ਤੇ ਡਾਟਾ ਆਇਆ ਜੀ ਅਖਬਾਰ ਦੇ ਵਿੱਚ, ਉਹ ਤੁਹਾਨੂੰ ਸੁਣਾ ਦਿੰਦੇ, ਪੜ੍ਹ ਕੇ ਤੁਸੀਂ ਉਸ ਤੋਂ ਅੰਦਾਜ਼ਾ ਲਾ ਲਿਓ ਕਿ ਬਹੁਤ ਜਲਦੀ ਹੋ ਸਕਦਾ ਤੁਹਾਨੂੰ US ਛੱਡ ਕੇ ਇੱਥੇ ਝੋਨਾ ਲਾਉਣ ਲਈ ਆਉਣਾ ਪਵੇ, ਕਿਉਂਕਿ ਇੱਥੇ ਜ਼ਰੂਰਤ ਹੋਏਗੀ, ਕਿਉਂਕਿ ਬੇਰੁਜ਼ਗਾਰ ਕੋਈ ਰਹਿ ਨਹੀਂ ਗਿਆ। ਤਾਂ ਇੱਧਰ ਵੀ ਮੇਰੇ ਖਿਆਲ ਦੇ ਨਾਲ ਜਿਹੜੀ ਡੇਲੀ ਬੇਸ ਦੀ ਇਨਕਮ ਹੋਏਗੀ ਉਹ ਗਾ ਪਾਉਂਡ ਦੇ ਵਿੱਚ ਜਾਂ ਡਾਲਰ ਦੇ ਵਿੱਚ ਜਾ ਸਕਦੀ ਹੈ, ਐਸਾ ਇਮਕਾਨ ਆ। ਕਿਉਂਕਿ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ 42 ਬੇਰੁਜ਼ਗਾਰ ਰਜਿਸਟਰਡ ਨੇ। ਮਤਲਬ ਕਿ ਜਿਹੜੇ ਰਜਿਸਟਰ ਸਰਕਾਰ ਦੇ ਖਾਤੇ 'ਚ ਬੋਲਦੇ ਆ, ਜਿਹੜਾ ਇਹਨਾਂ ਦਾ ਰੁਜ਼ਗਾਰ ਡਿਪਾਰਟਮੈਂਟ ਆ, ਉਹਦੇ 'ਚ ਓਨਲੀ 42 ਬਾਕੀ ਆ। ਤੇ ਬਾਕੀ ਇਹਦਾ ਮਤਲਬ ਇਹ ਹੈ ਕਿ ਸਾਰੇ ਰੁਜ਼ਗਾਰ ਤੇ ਨੇ, ਜਾਂ ਕਹਿ ਲਓ ਕਿ ਉਹ ਕਿਸੇ ਹੋਰ ਪਾਸੇ ਚਲੇ ਗਏ, ਮੁਲਕਾਂ ਮਾਲਕਾਂ 'ਚ ਚਲੇ ਗਏ। ਤਾਂ ਦੇਖ ਲਓ ਤੁਸੀਂ 2016-17 'ਚ ਕਹਿੰਦੇ 134 ਸੀ, 17-18 'ਚ 212, 18-19 'ਚ 97 ਤੇ 19-20 'ਚ ਰਹਿ ਕੇ 42। ਤੇ ਹੁਣ ਤੁਸੀਂ ਵੇਖੋ ਵੀ ਇਹਨਾਂ ਨੇ ਜਿਹੜਾ ਦਿੱਤਾ ਵਾ ਭੱਤਾ 1 ਸਾਲ ਦਾ, ਉਹ ਦਿੱਤਾ 53,550 ਪਿਛਲੇ ਸਾਲ 19-20 ਦਾ। ਤੇ ਉਹਦੇ ਵਿੱਚ ਜੇ ਤੁਸੀਂ ਦੇਖੋਗੇ ਤੇ ਇੱਕ ਬੰਦੇ ਨੂੰ ਆਇਆ 1275 ਸਾਲ ਦਾ, ਤੇ ਮਹੀਨੇ ਦਾ ਕਿੰਨਾ ਬਣ ਗਿਆ? 106 ਰੁਪਏ 25 ਪੈਸੇ। 25 ਪੈਸੇ ਅਗਲੇ ਨੇ ਰੱਖ ਲਏ ਕਿ ਮਹੀਨਾ ਰੋਟੀ ਖਾਊਂਗਾ, ਬਾਕੀ 106 ਜ਼ਿਆਦਿਆਂ ਨੇ PM ਦਾ ਜਿਹੜਾ ਕੇਅਰ ਫੰਡ ਹੈ ਨਾ ਉਹਨੂੰ ਘਲਤੇ ਹੋਣੇ ਆ, ਕਿਉਂਕਿ ਮਹਿੰਗਾਈ ਤਾਂ ਹੈ ਨਹੀਂ, 25 ਪੈਸੇ ਨਾਲ ਹੀ ਮਹੀਨਾ ਲੰਘ ਜਾਂਦਾ। ਸੋ ਇਹ ਤੁਸੀਂ ਦੇਖ ਲਓ, ਇਹ ਕਮਾਲ ਹੈ ਪੰਜਾਬ ਸਰਕਾਰ ਦਾ, ਜਿਹੜੀ ਕਹਿੰਦੀ ਸੀਗੀ ਕਿ ਤੁਸੀਂ ਨਾ ਉਹ ਫਾਰਮ ਭਰ ਦਿਓ, ਬਸ ਨੌਕਰੀ ਜਿਹੜੀ ਆ ਨਾ ਤੁਹਾਡੇ ਬੂਹੇ ਤੇ ਆ ਜਾਣੀ, ਤੁਹਾਨੂੰ ਬੂਹਾ ਵੀ ਖੜਕਾਉਣ ਦੀ ਜ਼ਰੂਰਤ ਨਹੀਂ ਪੈਣੀ, ਉਹਨੇ ਕੰਧ ਟੱਪ ਕੇ ਛਾਲ ਮਾਰ ਕੇ ਤੇ ਤੁਹਾਡੇ ਬੈਡਰੂਮ 'ਚ ਆ ਜਾਣਾ ਕਿ ਹਾਂ ਜੀ ਪਿਆਰੇ ਦੱਸੋ ਅੱਜ ਚਲੀ ਗਏ। ਆਹ ਹਾਲ ਆ ਕਿ ਜਿਹੜਾ ਇਸ ਟਾਈਮ ਇਹਨਾਂ ਦਾ ਕਹਿ ਲਓ ਕਿ ਬੇਰੁਜ਼ਗਾਰਾਂ ਦਾ ਅੰਕੜਾ ਉਹ 42 ਰਜਿਸਟਰਡ। ਉਹਦਾ ਸਿੱਧਾ ਹਿਸਾਬ ਆ ਕਿ ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ 2500 ਰੁਪਈਆ ਦੇਵਾਂਗੇ ਬੇਰੁਜ਼ਗਾਰੀ ਭੱਤਾ, ਜਿਵੇਂ ਤੁਹਾਡੇ ਵੀ ਇੱਧਰ ਦਿੰਦੇ ਨਾ ਮੇਰੇ ਖਿਆਲ ਦੇ ਨਾਲ, ਜਿਹੜੇ ਅਨਐਮਪਲੋਇਡ ਹੁੰਦੇ ਆ ਕੁਛ ਦਿੰਦੇ ਇਸ ਤਰ੍ਹਾਂ। ਤਾਂ ਇਹ ਜਿਹੜਾ ਦੇ ਰਹੇ ਆ, ਕਿੰਨਾ ਦੇ ਰਹੇ? 106 ਰੁਪਈਏ। ਤੇ ਅਗਲਾ ਰਜਿਸਟਰਡ ਫਿਰ ਆਪਣੇ ਆਪ ਨੂੰ ਕੀ ਕਰਾਊਗਾ? ਨਾ ਨੌਕਰੀ ਦੇਣੀ ਹੈ, ਨਾ ਚੱਜ ਦਾ ਭੱਤਾ ਦੇਣਾ। 106 ਰੁਪਈਏ, 2 ਗੇੜੇ ਵੱਜ ਗਏ ਟੈਂਪੂ ਦੀ, ਬੱਸ ਦੀ ਜੇ ਟਿਕਟ ਕਟਾਉਣੀ ਪੈ ਗਈ ਤੇ ਇਹਨਾਂ ਤੇ ਭਾੜਾ ਲੱਗ ਜਾਣਾ ਆ। ਕੋਈ ਬੱਤਾ ਪੀਂਦਾ ਬੰਦਾ ਸ਼ਹਿਰ ਦੇ ਵਿੱਚ ਕੋਈ ਅੰਬ ਹੀ ਸੇਰ ਖਰੀਦ ਕੇ ਲਿਆਉਂਦਾ, ਅਗਲਾ ਕਹਿੰਦਾ ਬੇਰੁਜ਼ਗਾਰ ਭੱਤਾ ਲੈਣ ਗਿਆ, ਤਾਂ ਸ਼ਹਿਰੋਂ ਲੈ ਕੇ ਆਊਗਾ। ਇਹ ਨਹੀਂ ਪਤਾ ਕਿ ਭੱਤਾ ਬਣਾ ਕੇ ਆ ਜਾਣਾ ਉਹਨੇ, ਤੇ ਜਿਹੜੇ ਪੱਲੇ ਹੋਏਗੇ ਉਹ ਵੀ ਲਾ ਕੇ, ਤੇ ਇਹ ਵੀ ਕੋਈ ਪਤਾ ਨਹੀਂ ਉਤੋਂ ਆ ਜੇ ਹੁਕਮ ਜਿਹੜੇ ਕੈਬਨਿਟ ਦੇ ਗਾਲਬ ਆ ਕਿ ਖਾਲੀ ਹੋ ਗਿਆ ਖਜ਼ਾਨਾ, ਭਾਈ ਰੋਕ ਲਾ ਦਿਓ, ਭੱਤਾ ਵੀ ਨਹੀਂ ਦੇਣਾ, ਤੇ ਕੀ ਕਰ ਲਓਗੇ ਤੁਸੀਂ? ਆਹ ਹਾਲ ਆ, ਆਹ ਆਲਮ ਆ। ਇਹ ਅੰਦਾਜ਼ਾ ਲਾ ਲਓ ਕਿ ਕਿੱਡਾ ਮਜ਼ਾਹੀਆ ਜਿਹਾ ਸਿਸਟਮ ਬਣਿਆ ਪਿਆ, ਮਜ਼ਾਕੀਆ ਜਿਹਾ ਸਿਸਟਮ ਬਣਿਆ ਪਿਆ ਕਿ ਇੱਕ ਪਾਸੇ ਪਿੰਡਾਂ ਦੇ ਵਿੱਚ ਧੜ ਮੁੰਡੇ ਜਿਹੜੇ ਆ ਉਹ ਤਿਆਰੀ ਕਰਦੇ ਆ ਪੁਲਿਸ 'ਚ ਜਾਣ ਲਈ, ਫੌਜ 'ਚ ਜਾਣ ਲਈ, ਧੜ ਆਇਲਸ ਸੈਂਟਰਾਂ ਦੇ ਕਹਿ ਲਓ ਕਿ ਪਾੜੇ ਜਿਹੜੇ ਆ ਉਹ ਇੱਧਰ ਉੱਧਰ ਭੱਜਦੇ ਆ ਸਾਲ ਦੇ, ਤੇ ਇੱਧਰ 42 ਰੱਖੀ ਬੈਠੇ। ਵੀ ਕਾਂਟਾ ਮਾਰਨ ਪਰਾ ਦਫਾ ਕਰਨਾ, ਜਿਹੜਾ ਰਹਿੰਦਾ 53-54 ਰੁਪਈਆ ਕੈਪਟਨ ਨੂੰ ਦੇ ਦੇਣਾ। ਜੀ ਜੀ। ਅਗਲੀ ਗੱਲ ਕਰ ਲਈਏ, COVID-19 ਮਹਾਂਮਾਰੀ ਦੀ ਦੂਜੀ ਲਹਿਰ ਦੇ ਦੌਰਾਨ 776 ਡਾਕਟਰਾਂ ਦੀ ਮੌਤ। ਹਾਂਜੀ, 776 ਡਾਕਟਰਾਂ ਦੀ ਮੌਤ। ਦੇਖੋ ਇਹ ਤਾਂ ਬਹੁਤ ਵੱਡਾ ਅੰਕੜਾ ਹੈ ਨਾ। ਜੇ ਆਪਾਂ ਪਹਿਲੀ ਵੇਵ ਦੇ ਮੁਕਾਬਲੇ ਦੇਖੀਏ ਤਾਂ ਸੈਕਿੰਡ ਵੇਵ ਦਾ ਤਾਂ ਬਹੁਤ ਵੱਡਾ ਅੰਕੜਾ ਹੈ। ਇਹ ਹੁਣ ਦੇਖੋ ਗੱਲ ਤੇ ਉਹੀ ਆ ਕਿ ਸਾਡੇ ਵਰਗੇ ਜਿਹੜੇ ਅੱਧ ਪੜ੍ਹੇ ਜਿਹੇ ਬੰਦੇ ਆ ਉਹਨਾਂ ਨੂੰ ਤਾਂ ਸਮਝ ਨਹੀਂ ਆਉਂਦੀ, ਭੇਤ ਨਹੀਂ ਆਉਂਦੀ ਕਰੋਨਾ ਦਾ ਕੀ ਹਿਸਾਬ ਕਿਤਾਬ ਆ। ਕਿਉਂਕਿ ਜਿਹੜੀ ਵੈਕਸੀਨੇਸ਼ਨ ਦੀ ਸ਼ੁਰੂਆਤ ਹੋਈ ਸੀਗੀ ਇੰਡੀਆ 'ਚ, ਉਹ ਸਭ ਤੋਂ ਪਹਿਲਾਂ ਇਹਨਾਂ ਡਾਕਟਰਾਂ 'ਤੇ ਹੋਈ ਸੀ, ਜਿਹੜੇ ਫਰੰਟ ਲਾਈਨ ਦੇ ਡਾਕਟਰ ਸੀਗੇ। ਤਾਂ ਬਾਵਜੂਦ ਇਸ 'ਤੇ ਇੰਨੇ ਡਾਕਟਰ ਮਰ ਰਹੇ ਨੇ, ਇਹ ਕਿਸੇ ਦਾ ਨਹੀਂ ਹੈ। ਖੁਦ ਜਿਹੜੀ ਮੈਡੀਕਲ ਕਾਉਂਸਲ ਹੈ ਨਾ, ਇੰਡੀਆ ਮੈਡੀਕਲ ਐਸੋਸੀਏਸ਼ਨ ਦੇ ਪਤਾ ਕੁਛ ਇਸ ਤਰ੍ਹਾਂ ਦਾ ਕਾਉਂਸਲ ਹੀ ਹੈ ਸ਼ਾਇਦ ਇਹਨਾਂ ਦੀ, ਤਾਂ ਉਹਦਾ ਜਾਰੀ ਕੀਤਾ ਹੋਇਆ ਅੰਕੜਾ ਹੈ ਡਾਕਟਰਾਂ ਦੀ ਜਿਹੜੀ ਆਪਣੀ ਕੋਈ ਜਥੇਬੰਦੀ ਹੈ, ਤਾਂ ਉਹਦਾ ਅੰਕੜਾ ਤੁਸੀਂ ਆਪ ਅੰਦਾਜ਼ਾ ਲਾ ਲਓ
ਕਿ ਕਿੰਨਾ ਵੱਡਾ ਅੰਕੜਾ ਇਹ ਜਿਹੜਾ ਇਹ ਦੇ ਰਹੇ ਆ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ, ਸੌਰੀ ਮੈਂ ਉਹਦਾ ਨਾਮ ਭੁੱਲ ਗਿਆ ਸੀਗਾ, ਉਹਨਾਂ ਦਾ ਅਫੀਸ਼ੀਅਲ ਅੰਕੜਾ ਜਾਰੀ ਕੀਤਾ ਗਿਆ। ਤੇ ਇਹਦੇ ਵਿੱਚ ਹੁਣ ਦੇਖੋ ਕਿਤੇ ਨਾ ਕਿਤੇ ਵੈਕਸੀਨ ਦੀ ਵੀ ਜਿਹੜੀ ਹੈਗੀ ਆ ਸਮਰੱਥਾ ਜਾਂ ਉਹਦੀ ਐਫੀਕੇਸੀ ਜਿਹੜੀ ਆਪਾਂ ਕਹਿ ਦਿੰਦੇ ਆ, ਜਾਂ ਉਹਦਾ ਇੱਕ ਜਿਹੜਾ ਅਸਰ ਆ, ਉਹ ਵੀ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ 'ਚ ਆਏਗਾ। ਕਿੰਨੇ ਵੱਡੇ ਪੱਧਰ ਤੇ, ਕਿਉਂਕਿ ਇੱਕ ਹੋਰ ਸਰਵੇ ਇਹਨਾਂ ਨੇ ਕਰਾਇਆ ICMR ਦਾ, ਉਹ ਵੀ ਇੱਕ ਸਟੇਟ ਦੇ ਵਿੱਚ ਹੋਇਆ, ICMR ਦਾ ਸਰਵੇ ਹੋਇਆ, ਉਹ ਵੀ ਹੈਰਾਨ ਕਰਦਾ ਆ। ICMR ਦੇ ਸਰਵੇ ਦੇ ਵਿੱਚ ਵੀ ਇਹ ਗੱਲ ਸਾਹਮਣੇ ਆ ਰਹੀ ਆ ਕਿ ਦੋਵੇਂ ਖੁਰਾਕਾਂ ਲੈਣ ਦੇ ਬਾਅਦ 76% ਮਤਲਬ ਕਿ ਪੋਜ਼ਿਟਿਵ ਮਿਲੇ ਆ। ਇਹ ਮੈਂ ਤੁਹਾਨੂੰ ਸਟੇਟ ਵੀ ਦੱਸ ਦਿੰਦਾ, ਜਿਹੜੀ ਸਟੇਟ ਦੇ ਵਿੱਚ ਇਹਨਾਂ ਨੇ ਜਾ ਕੇ ਕੀਤਾ, ਮੇਰੇ ਖਿਆਲ ਦੇ ਨਾਲ ਇਹ ਇਹਨਾਂ ਨੇ ਕੀਤਾ ਵਾ ਮੱਧ ਪ੍ਰਦੇਸ਼ ਦੇ ਵਿੱਚ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇੱਕ ਸਟੇਟ ਦੇ ਵਿੱਚ ਜਾ ਕੇ ਜਿਹੜੇ ਲੋਕਾਂ ਨੇ 2 ਦਫਾ ਡੋਜ਼ ਲਈ ਆਲਰੇਡੀ, ਉੜੀਸਾ ਦੇ ਵਿੱਚ, ਸੌਰੀ ਉੜੀਸਾ 'ਚ ਕੀਤਾ ਸੀ ਇਹਨਾਂ ਨੇ ਜਾ ਕੇ ਹਾਲ ਦੇ ਦਿਨਾਂ 'ਚ, ਤਾਂ 76% ਫਿਰ ਵੀ ਬੰਦੇ ਮਿਲ ਰਹੇ ਨੇ ਪੋਜ਼ਿਟਿਵ। ਔਰ ਉਹਦੇ ਵਿੱਚੋਂ ਜਿਹੜੀ ਚਿੰਤਾ ਵਾਲੀ ਗੱਲ ਹੈ ਕਿ 10% ਜਿਹੜੇ ਪੋਜ਼ਿਟਿਵ ਪਾਏ ਗਏ ਉਹਨਾਂ ਨੂੰ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਕਰਵਾਉਣਾ ਪਿਆ। ਇਹ ਬਹੁਤ ਵੱਡੀ ਗੱਲ ਆ। ਆਪਾਂ ਆਮ ਤੌਰ 'ਤੇ ਕਹਿੰਦੇ ਆ ਜੀ 80% ਨੂੰ ਪਤਾ ਹੀ ਨਹੀਂ ਲੱਗਦਾ ਤੇ ਬਾਕੀਆਂ ਨੂੰ ਥੋੜ੍ਹਾ ਬਹੁਤਾ ਹੁੰਦਾ, 5% ਹਸਪਤਾਲ ਜਾਂਦੇ ਆ, ਉਹਦੇ 'ਚ ਵਿਚਾਰੇ 1-2% ਜਿਹੜੇ ਬਦਕਿਸਮਤ ਹੁੰਦੇ ਆ ਉਹ ਘਰਾਂ 'ਚ ਨਹੀਂ ਪਰਤਦੇ। ਪਰ ਇੱਥੇ ਕਹਾਣੀ ਸਾਰੀ ਉਲਟ ਆ, ਕੁਛ ਨਹੀਂ ਕਿਹਾ ਜਾ ਸਕਦਾ, ਬਸ ਅੰਕੜੇ ਪੜ੍ਹੀ ਜਾਂਦੇ ਆ। ਕਰੋਨਾ ਦੀ ਜਿਹੜੀ ਲੁਕਣ ਮੀਚੀ ਉਹਨੂੰ ਦੇਖੀ ਜਾਂਦੇ ਆ। ਸਾਡੇ ਤਾਂ ਤੁਸੀਂ ਦੇਖੇ ਹੈ ਨਾ ਕਿ 4.25 ਲੱਖ ਕੇਸ ਸੀ ਤੇ ਬਿਆਨ ਆ ਗਿਆ ਮੋਦੀ ਸਾਹਿਬ ਦਾ ਕਿ ਜੰਗ ਜਿੱਤ ਲਾਵਾਂਗੇ। RSS ਦੀ ਬੈਠਕ ਹੋਈ, ਫਿਰ ਉਸ ਤੋਂ ਬਾਅਦ ਤੁਸੀਂ ਦੇਖ ਲਓ 1 ਮਹੀਨੇ 'ਚ ਤੁਹਾਡੇ ਸਾਹਮਣੇ, ਮੈਂ ਤਾਂ ਕੁਛ ਵੀ ਨਹੀਂ ਕਹਿੰਦਾ ਕਿ ਆਹ ਕੇਸ ਉਹੀ ਕੇਸ 4.25 ਲੱਖ ਤੋਂ 50,000 ਤੇ ਆ ਗਏ, 50 ਆ ਗਏ। ਜੀ ਜੀ ਬਿਲਕੁਲ। ਤੇ ਸੋਚੋ ਅੱਜ ਆਪਾਂ ਤੁਹਾਡੀਆਂ ਕਾਲਸ ਵੀ ਲੈਣੀਆਂ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ 408 272 5200 4082725200। ਇੱਕ ਖਬਰ ਕਰਕੇ ਫਿਰ ਆਪਾਂ ਬ੍ਰੇਕ ਲੈਣੀ ਹੈ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀਆਂ ਤੁਹਾਡੇ ਆਪਾਂ ਸਵਾਲ ਲਵਾਂਗੇ। ਕਾਲ ਕਰ ਸਕਦੇ ਹੋ 408 272 5200 4082725200। ਕਹਿੰਦੇ ਸੁੱਚਾ ਸਿਉਂ ਲੰਘਾ ਮਾਫੀ ਦੀ ਗੁਹਾਰ ਦੇ ਲਈ ਫਿਰ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਿਆ। ਨਹੀਂ, ਮੇਰੇ ਖਿਆਲ ਦੇ ਨਾਲ ਮੁਸ਼ਕਿਲ ਆ ਹੋਣਾ। ਉਹ ਜਿਵੇਂ ਉਹ ਕਹਿੰਦੇ ਹੁੰਦੇ ਸੀ ਨਾ ਕਿ ਉਹ ਕਿਸੇ ਕਵਿਤਾ ਦਾ ਬੰਦ ਹੈ, ਮੇਰੇ ਖਿਆਲ ਦੇ ਨਾਲ, ਮੈਨੂੰ ਪੱਕਾ ਯਾਦ ਨਹੀਂ, ਮੈਂ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ। ਤਾਂ ਸਮਾਂ ਜਿਹੜਾ ਹੈ ਨਾ ਉਹ ਐਸਾ ਹੈ ਇਸ ਟਾਈਮ ਸੁੱਚਾ ਸਿੰਘ ਲੰਘਾ ਵਾਸਤੇ। ਮੈਨੂੰ ਨਹੀਂ ਲੱਗਦਾ ਕਿ ਛੇਤੀ ਗੱਲ ਬਣੇਗੀ, ਕਿਉਂਕਿ ਇਹਨਾਂ ਦੇ ਬਜ਼ੁਰਗ ਮਾਤਾ ਪਿਤਾ ਨੇ ਵੀ ਪੱਤਰ ਲਿਖਿਆ ਸੀ, ਤੁਹਾਨੂੰ ਯਾਦ ਹੋਣਾ ਕਿ ਸਾਡੇ ਪੁੱਤਰ ਨੂੰ ਮਾਫ ਕਰ ਦਿਓ ਤਾਂ ਕਿ ਅਸੀਂ ਇੱਕ ਬੋਝ ਰਹਿਤ ਮੌਤ ਮੰਨ ਸਕੀਏ। ਬੜਾ ਭਾਵੁਕ ਪੱਤਰ ਸੀਗਾ, ਯਾਦ ਹੋਣਾ ਤੁਹਾਨੂੰ। ਉਸ ਤੋਂ ਪਹਿਲਾਂ ਖੁਦ ਸੁੱਚਾ ਸਿੰਘ ਲੰਘਾ ਨੇ 3-4 ਵਾਰੀ ਟਰਾਈ ਕੀਤੀ ਆ ਪੱਤਰਾਂ ਦੇ ਜ਼ਰੀਏ, ਖਿਮਾ ਯਾਚਨਾ ਦੇ ਜਿਹੜੇ ਪੱਤਰ ਸੀ, ਔਰ ਇਸ ਤੋਂ ਇਲਾਵਾ ਦੁਬਾਰਾ ਅੰਮ੍ਰਿਤ ਪਾਉਣ ਦਾ ਵੀ ਯਤਨ ਕੀਤਾ, ਉਹ ਵੀ ਇੱਕ ਕੰਟਰੋਵਰਸੀ ਕ੍ਰੀਏਟ ਹੋ ਗਈ। ਇਸ ਤੋਂ ਇਲਾਵਾ ਹੋਰ ਵੀ ਕਹਿ ਲਓ ਕਿ ਪਰਦੇ ਦੇ ਪਿੱਛੇ ਵੀ ਜ਼ੋਰ ਅਜਮਾਇਸ਼ ਹੋਈ ਆ। ਤਾਂ ਅੰਤ ਨੂੰ ਹੁਣ ਫਿਰ ਸੁੱਚਾ ਸਿੰਘ ਲੰਘਾ ਨੇ ਜੋਦੜੀ ਕੀਤੀ ਆ, ਅਪੀਲ ਕੀਤੀ ਆ, ਚਲੋ ਗੁਰੂ ਘਰ ਜਾਂ ਕਹਿ ਲਓ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਸਭ ਨੂੰ ਭਾਈ ਹੱਕ ਆ, ਉਹ ਜਾ ਕੇ ਆਪਣੀ ਭੁੱਲ ਬਖਸ਼ਾ ਸਕਦਾ, ਉਹਦੇ 'ਚ ਆਪਾਂ ਕੋਈ ਕਿੰਤੂ ਪਰੰਤੂ ਨਹੀਂ ਕਰਦੇ। ਜੋ ਉਹਨਾਂ ਨੇ ਗੱਲ ਕਹੀ ਆ, ਇੱਕ ਤੇ ਇਹੋ ਕਹੀ ਆ ਕਿ 90 ਸਾਲ ਦੇ ਮਾਂ ਪਿਓ ਹੋ ਗਏ ਆ, ਜਾਣ ਦਾ ਵੇਲਾ ਆ ਤੇ ਗਾਂ ਬੱਚੇ ਵੀ ਵਿਆਹੁਣ ਜੋਗੇ ਹੋ ਗਏ, ਮੇਰੀ ਆਪ ਦੀ ਸਿਹਤ ਵੀ ਠੀਕ ਨਹੀਂ ਹੈ, ਜਾਣੇ ਅਣਜਾਣੇ 'ਚ ਜੋ ਵੀ ਭੁੱਲ ਹੋਈ ਆ, ਜੋ ਵੀ, ਤਾਂ ਮੈਂ ਉਹਦੀ ਖਿਮਾ ਯਾਚਨਾ ਕਰਨਾ, ਤੁਸੀਂ ਮਾਫੀ ਦੇ ਦਿਓ। ਬੂਟਾ ਸਿੰਘ ਦਾ ਉਹਨਾਂ ਨੇ ਜ਼ਿਕਰ ਕੀਤਾ, ਸਾਬਕਾ ਗ੍ਰਹਿ ਮੰਤਰੀ ਦਾ, ਤੇ ਉਹਨੂੰ ਵੀ ਮਾਫ ਕੀਤਾ ਸੀਗਾ। ਜੇ ਉਹਨੂੰ ਕੀਤਾ ਜਾ ਸਕਦਾ ਤੇ ਮੈਨੂੰ ਵੀ ਕਰ ਦਿਓ ਭਾਈ, ਮੈਂ ਤਰਲੇ ਪਾਉਣਾ ਕਿ ਮੈਨੂੰ ਵੀ ਮਾਫ ਕਰ ਦਿਓ। ਸੋ ਦੂਜੀ ਗੱਲ ਹੈ ਕਿ ਜਿਹੜੀ ਵੀ ਉਹ ਕਹਿੰਦੇ ਸਜ਼ਾ ਲਾਓਗੇ, ਮੈਂ ਭਾਈ ਭੁਗਤਣ ਨੂੰ ਤਿਆਰ ਹਾਂ। ਤਾਂ ਇੱਕ ਚੀਜ਼ ਜਿਹੜੀ ਆ ਨਾ, ਅੱਗੇ ਤਾਂ ਆਮ ਤੌਰ ਤੇ ਆਪਾਂ ਦੇਖਿਆ ਕਿ ਜਲਦੀ ਰਿਐਕਟ ਨਹੀਂ ਕਰਦੇ ਜਥੇਦਾਰ ਜੀ। ਅੱਜ ਉਹਨਾਂ ਨੇ ਇਹਦੇ ਤੇ ਪ੍ਰਤੀਕਰਮ ਜ਼ਰੂਰ ਦਿੱਤਾ। ਉਹ ਕਹਿੰਦੇ ਆ ਕਿ 5 ਸਿੰਘ ਸਾਹਿਬਾਨਾਂ ਦੀ ਹਾਜ਼ਰੀ ਦੇ ਵਿੱਚ ਇਹ ਮਾਮਲਾ ਵਿਚਾਰਿਆ ਜਾਏਗਾ। ਤਾਂ ਹੁਣ ਜਿੱਦਣ ਵੀ ਸਿੰਘ ਸਾਹਿਬਾਨ ਦੀ ਜਥੇਦਾਰਾਂ ਦੀ ਇਕੱਤਰਤਾ ਹੋਏਗੀ ਤਾਂ ਇਹ ਮਾਮਲਾ ਵਿਚਾਰਿਆ ਜਾਊਗਾ। ਫੈਸਲਾ ਕਿਵੇਂ ਲਿਆ ਜਾਊਗਾ ਉਹ ਥੋੜਾ ਜਿਹਾ ਮਾਮਲਾ ਟੇਢਾ ਹੈ, ਕਿਉਂਕਿ ਸੁੱਚਾ ਸਿੰਘ ਲੰਘਾ ਜਿਸ ਦੌਰ ਦੇ ਵਿੱਚ ਗਲਤੀ ਕਰ ਗਏ, ਉਹ ਦੌਰ ਐਸਾ ਸੀਗਾ ਕਿ ਅਕਾਲੀਆਂ ਪ੍ਰਤੀ ਲੋਕਾਂ ਦਾ ਵੈਸੇ ਹੀ ਗੁੱਸਾ ਸੀ। ਇਹਨਾਂ ਚੀਜ਼ਾਂ ਨੇ ਕਹਿ ਲਓ ਕਿ ਹੋਰ ਖਾਸ ਤੌਰ ਤੇ ਇਹਨਾਂ ਦਾ, ਕਿਉਂਕਿ ਧਾਰਮਿਕ ਮਾਮਲਿਆਂ 'ਚ ਬਹੁਤ ਜ਼ਿਆਦਾ ਦਖਲ ਸੀਗਾ, ਖੁਦ ਅਹੁਦੇਦਾਰ ਸੀ ਇੱਕ ਵੇਲੇ ਤੇ ਇਹ ਪ੍ਰਧਾਨ ਬਣਨ ਦੀ ਰੇਸ ਦੇ ਵਿੱਚ ਸਨ, ਉਹ ਚੀਜ਼ਾਂ ਨੇ ਨਾ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ। ਤਾਂ ਹੁਣ ਇਹ ਵੇਖਿਆ ਜਾਏਗਾ, ਹਾਲਾਂਕਿ ਕੋਈ ਚਾਹਵੇ ਵੀ
ਕਿ ਮਾਫੀ ਦੇ ਦੇਵਾਂਗੇ ਸੁੱਚਾ ਸਿੰਘ ਨਗਾਹ ਨੂੰ, ਚਲੋ ਬਹੁਤ ਟਾਈਮ ਹੋ ਗਿਆ, ਪਰੰਤੂ ਬਾਵਜੂਦ ਇਸ ਤੇ ਉਹ ਹਿੰਮਤ ਜੀ ਪੈਣੀ ਨਹੀਂ, ਕਿਉਂਕਿ ਵਿਰੋਧ ਫਿਰ ਬਹੁਤ ਜ਼ਬਰਦਸਤ ਹੋਏਗਾ। ਜੀ ਜੀ ਬਿਲਕੁਲ। ਤੇ ਆਪਾਂ ਇੱਥੇ ਹੁਣ ਬ੍ਰੇਕ ਲੈਂਦੇ ਹਾਂ ਸਰੋਤਿਓ, ਤੇ ਬ੍ਰੇਕ ਤੋਂ ਬਾਅਦ ਮੁੜ ਵਾਪਸ ਹਾਜ਼ਰ ਹੋਵਾਂਗੇ ਤੇ ਤੁਹਾਡੇ ਜਿਹੜੇ ਆ ਸਵਾਲ ਆ ਉਹ ਲਏ ਜਾਣਗੇ। ਤੁਸੀਂ ਕਾਲ ਕਰ ਸਕਦੇ ਹੋ, ਨੰਬਰ ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ 408 272 5200 408272 5200। ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ 'ਚ। ਦੱਸਾਂ ਤੁਹਾਨੂੰ ਗੱਲ ਕਮਾਲ, ਤੁਹਾਡਾ ਸਵਾਦ ਹੈ ਤੁਹਾਡੇ ਨਾਲ। ਬਿਕਾਨੋ ਨਮਕੀਨ ਹੋਰ ਮਿਠਾਈਆਂ ਦਾ ਅਸਲੀ ਸਵਾਦ ਵਿਲਾਇਤ ਚ ਹੋਵੇਗਾ ਦੇਸੀ ਧਮਾਲ। ਸਾਡੀ ਗੱਲ ਸਹੀ ਤਰ੍ਹਾਂ ਮੰਨੋ, ਰੱਜ ਕੇ ਖਾਓ ਕੈਲੀਫੋਰਨੀਆ ਚ ਬਿਕਾਨੋ। ਜੀ ਹਾਂ, ਕੀਤਾ ਤੁਹਾਡੇ ਲਈ ਮੁਮਕਿਨ ਕੈਲੀਫੋਰਨੀਆ ਚ ਬਿਕਾਨੋ ਨਮਕੀਨ, ਮਿਠਾਈਆਂ, ਕੁਕੀਜ਼ ਹੋਰ ਰੈਡੀ ਟੂ ਈਟ। ਤੁਹਾਡਾ ਆਪਣਾ ਸਾਲਾਂ ਤੋਂ ਬਿਕਾਨੋ। ਰੱਖਣਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ। ਤੁਸੀਂ ਇਹਨਾਂ ਕੋਲ ਕਾਰਪੋਰੇਸ਼ਨ, ਬਿਜ਼ਨਸ, ਪਰਸਨਲ ਇਨਕਮ ਟੈਕਸ, ਰੀਅਲ ਏਸਟੇਟ, ਘਰ ਵੇਚਣਾ ਜਾਂ ਖਰੀਦਣਾ ਹੋਵੇ, ਲਾਈਫ ਇੰਸ਼ੋਰੈਂਸ, ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ, ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ, ਸਿਟੀਜ਼ਨਸ਼ਿਪ, ਗ੍ਰੀਨ ਕਾਰਡ, ਵਰਕ ਪਰਮਿਟ, R1 ਵੀਜ਼ਾ, I-360, ਐਡਜਸਟਮੈਂਟ ਆਫ ਸਟੇਟਸ, ਪਾਸਪੋਰਟ ਰੀਨਿਊ ਕਰਵਾਉਣਾ ਹੋਵੇ, ਇੰਡੀਆ, ਇੰਗਲੈਂਡ, ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ, IRS ਦਾ ਕੋਈ ਵੀ ਮਸਲਾ ਹੋਵੇ, ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰੱਖਣਾ ਟੈਕਸ ਐਂਡ ਇਮੀਗ੍ਰੇਸ਼ਨ, 3073 ਵੈਸਟ ਐਸ਼ਲੈਂਡ ਐਵਨਿਊ, ਫ੍ਰੈਸਨੋ। ਕਾਲ 5592439200। ਇਹਨਾਂ ਦੀ ਵੈਬਸਾਈਟ rakhrataxservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। BRE ਲਾਇਸੈਂਸ ਨੰਬਰ 1759633, ਇੰਸ਼ੋਰੈਂਸ ਲਾਇਸੈਂਸ ਨੰਬਰ 0Z81976। ਫ੍ਰੈਸਨੋ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਰਾਇਲ ਤਾਜ ਰੈਸਟੋਰੈਂਟ, 25 ਸਾਲ ਤੋਂ ਵੱਧ ਦੇ ਐਕਸਪੀਰੀਅੰਸ ਵਾਲੇ ਕੁੱਕ, ਮੰਗਲਵਾਰ ਤੋਂ ਐਤਵਾਰ ਤੱਕ 15 ਆਈਟਮ ਦਾ ਬਫੇ $9.99 ਚ 100 ਤੋਂ 1000 ਬੰਦੇ ਤੱਕ ਦੀ ਕੇਟਰਿੰਗ ਕਰਦੇ ਹਨ। ਹਰ ਤਰ੍ਹਾਂ ਦੇ ਵੈਜ, ਨਾਨ ਵੈਜ, ਰਾਇਲ ਖਾਣੇ ਦੇ ਲਈ ਯਾਦ ਰੱਖੋ ਰਾਇਲ ਤਾਜ ਰੈਸਟੋਰੈਂਟ, ਫ੍ਰੈਸਨੋ, 6735 ਨਾਰਥ ਫਰਸਟ ਸਟਰੀਟ, ਫ੍ਰੈਸਨੋ। ਹੋਰ ਜਾਣਕਾਰੀ ਲਈ ਕਾਲ ਸੋਢੀ 5597619641, 559 761 9641। ਗਿਲ ਇਮੀਗ੍ਰੇਸ਼ਨ ਕੰਸਲਟੈਂਟਸ, ਇਹਨਾਂ ਤੋਂ ਤੁਸੀਂ ਫੈਮਿਲੀ ਪਟੀਸ਼ਨ, ਪਾਸਪੋਰਟ, ਵੀਜ਼ਾ, ਗ੍ਰੀਨ ਕਾਰਡ, ਸਿਟੀਜ਼ਨਸ਼ਿਪ, ਐਫੀਡੇਵਿਟ ਆਫ ਸਪੋਰਟ, ਰੀ-ਐਂਟਰੀ ਪਰਮਿਟ, ਵਰਕ ਪਰਮਿਟ, ਇੰਡੀਅਨ ਪਾਸਪੋਰਟ ਲਈ ਸਿਲੰਡਰ ਸਰਟੀਫਿਕੇਟ ਲੈਣਾ, ਰੀਨਿਊ ਕਰਵਾਉਣਾ, OCI ਕਾਰਡ, ਇੰਡੀਆ ਲਈ ਵੀਜ਼ਾ, ਪਾਸਪੋਰਟ ਸਾਈਜ਼ ਫੋਟੋਜ਼ ਤੇ ਨੋਟਰੀਜ਼ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਗੁਰਪ੍ਰੀਤ ਗਿੱਲ 5594122876, 559 412 2876। ਐਡਰੈਸ 4709 ਅਲ कैपिटान, Suite 103, Fresno, or visit fresnoimmigration.com। ਵਿਆਹੀ ਨੂੰ 4 ਦਿਨ ਹੀ ਹੋਏ, ਵੇਖ ਨੀ ਕਿਦਾਂ ਗੱਡੀਆਂ ਝੂਟਦੀ ਫਿਰਦੀ ਏ। ਸਾਡੀ ਕਿਉਂ ਏ? ਮੈਨੂੰ ਇਹ ਗੱਡੀ ਮੂੰਹ ਵਿਖਾਈ ਤੇ ਤੇਰੇ ਭਾਈਏ ਨੇ ਲੈ ਕੇ ਦਿੱਤੀ ਏ। ਦੱਸੋ ਜੀ ਇਹਨਾਂ ਨੂੰ ਵੀ। ਇਹ ਵੀ ਹੁਣ ਤੂੰ ਹੀ ਦੱਸ ਦੇ। ਐਡੀ ਵਧੀਆ ਡੀਲ ਤੇ ਤੂੰ ਜ਼ਿੰਦਗੀ 'ਚ ਕਦੇ ਨਹੀਂ ਵੇਖੀ ਹੋਣੀ। ਟੋਯੋਟਾ ਆਫ ਕਲੋਵਿਸ, ਨੰਬਰ 1 ਡੀਲਰ ਇਨ ਵੈਲੀ, ਜਿਨ੍ਹਾਂ ਕੋਲੇ ਬਹੁਤ ਵੱਡੀ ਇਨਵੈਂਟਰੀ, ਪੰਜਾਬੀ ਸਟਾਫ 'ਚ ਅਸਿਸਟੈਂਟ ਮੈਨੇਜਰ ਕੈਨਵਰਕ, ਸੇਲਸ ਮੈਨੇਜਰ KK, ਫਾਈਨੈਂਸ ਮੈਨੇਜਰ ਮੈਟ, ਬੜੇ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਹਰ ਗੱਲ ਸਮਝਾਉਂਦੇ ਨੇ। ਇਹਨਾਂ ਕੋਲੋਂ ਨਵੀਂ ਗੱਡੀ ਲੈਣ ਦੇ ਨਾਲ ਨਾਲ ਤੁਸੀਂ ਕੋਈ ਪੁਰਾਣੀ ਗੱਡੀ ਵੀ ਵੇਚਣੀ ਹੋਵੇ ਤੇ ਉਹ ਵੀ ਵੇਚ ਸਕਦੇ ਹੋ। ਤੇ ਵਧੇਰੀ ਜਾਣਕਾਰੀ ਲਈ ਸੇਲਸ ਮੈਨੇਜਰ KK ਦਾ ਨੰਬਰ ਮਿਲਾਓ 5592943142, ਯਾਨੀ 5592943142, ਤੇ ਅਸਿਸਟੈਂਟ ਮੈਨੇਜਰ ਕੈਨ ਵਿਰਕ ਦਾ ਨੰਬਰ ਹੈ 5593133470, ਯਾਨੀ 5593133470। ਟੋਯੋਟਾ ਆਫ ਕਲੋਵਿਸ, 895 ਵੈਸਟ ਸ਼ਾਹ ਐਵਨਿਊ, ਕਲੋਵਿਸ। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved। Zender Mortgage, Zender Mortgage, Zender Mortgage, Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਏਸਟੇਟ ਦੇ ਆਫਿਸ ਵਿੱਚ,
ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 55 55, NMLS ID 698952, DRE number 02067197। All loans are subject to credit and underwriting approval. Zender Mortgage, Zender Mortgage। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੁਨੀਤਾ ਤੇਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਖਬਰ ਤੇ ਨਜ਼ਰ। ਮਿੰਟੂ ਗੁਰੂਸਰੀਆ ਜੀ ਆਪਣੇ ਨਾਲ ਜੁੜੇ ਹੋਏ ਨੇ। ਜੀ ਆਇਆਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ। ਜੀ ਤੇ ਸਰੋਤਿਓ, ਹੁਣ ਜੇ ਤੁਸੀਂ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਉਸ ਦੇ ਲਈ ਕਾਲ ਕਰ ਸਕਦੇ ਹੋ। ਕਾਲ ਕਰਨ ਦੇ ਲਈ ਫੋਨ ਲਾਈਨਸ ਓਪਨ ਨੇ। ਫੋਨ ਨੰਬਰ ਹੈ 408 272 5200 4082725200। ਤੇ ਆਓ ਆਪਣੇ ਕਾਲਰਸ ਦੇ ਨਾਲ ਵਾਰੀ ਸਿਰ ਕਰਦੇ ਹਾਂ ਜੀ ਗੱਲਬਾਤ। ਸੁਰਿੰਦਰ ਗਿੱਲ ਜੀ, ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ, ਹੈਲੋ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੇਰੀ ਵੱਲੋਂ ਸਾਰੇ ਭੈਣਾਂ ਭਰਾਵਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੀ ਹਾਂਜੀ ਭਾਜੀ ਹੁਣਾਂ ਤੋਂ ਇਹ ਥੋੜਾ ਬੇਨਤੀ ਆ ਵੀ ਜਿਹੜਾ ਹਰਿਆਣੇ ਵਾਲੀ ਸਰਕਾਰ ਆ ਉਹ ਗੋਲਡਨ ਹੱਟ ਵਾਲੇ ਦੇ ਕਿਉਂ ਇੰਨਾ ਦੁਆਲੇ ਹੋਈ ਆ, ਤਾਂ ਉਹਦੀ ਹੁਣ ਕੀ ਇਸ ਟਾਈਮ ਦੀ ਅਪਡੇਟ ਆ, ਇਹ ਥੋੜਾ ਜਿਹਾ ਭਾਜੀ ਹੁਣੀ ਦੱਸ ਸਕਦੇ ਆ ਜੀ ਭਾਜੀ? ਹਾਂਜੀ, ਦੇਖੋ ਉਹ ਸਰਕਾਰ ਹਰਿਆਣੇ ਦੀ ਤਾਂ ਨਹੀਂ ਕਰ ਰਹੀ ਹੋਣੀ, ਉਹਨਾਂ ਨੇ ਤਾਂ ਕੀ ਇੰਨਾ ਕਰਨਾ ਵਾ। ਦਰਅਸਲ ਉਹ ਜਿਹੜਾ ਨੈਸ਼ਨਲ ਹਾਈਵੇ ਅਥਾਰਟੀ ਵਾਲਾ ਡਿਪਾਰਟਮੈਂਟ ਹੈ, ਉਹਨਾਂ ਨੇ ਉਹ ਕਰਵਾਈ ਆ ਕਾਰਵਾਈ। ਹੋ ਸਕਦਾ ਇਹਨਾਂ ਨੇ ਸਿਫਾਰਿਸ਼ ਕੀਤੀ ਹੋਵੇ, ਪਰ ਉਹ ਕਿਉਂਕਿ ਕਿਸਾਨੀ ਸੰਘਰਸ਼ ਦੇ ਵਿੱਚ ਆ, ਸੋ ਇਸ ਕਰਕੇ ਉਹਨੂੰ ਕਿਤੇ ਨਾ ਕਿਤੇ ਦਬਾਉਣ ਦਾ ਯਤਨ ਕੀਤਾ ਗਿਆ। ਆਪਾਂ ਵੇਖਿਆ ਕਿ ਸ਼ੁਰੂਆਤੀ ਦੌਰ ਦੇ ਵਿੱਚ ਕਿਸ ਤਰ੍ਹਾਂ NIA ਦੇ ਨੋਟਿਸ ਆਏ, ਜਿਹੜੇ ਕਾਰ ਸੇਵਾ ਕਰਨ ਵਾਲੇ ਸੀ ਉਹਨਾਂ ਨੂੰ ਵੀ ਦਬਕਾਇਆ ਗਿਆ। ਕਿਸ ਤਰ੍ਹਾਂ ਆਮ ਬੰਦੇ ਜਿਹੜੇ ਟਰਾਂਸਪੋਰਟਰ, ਕੋਈ ਟਰਾਂਸਪੋਰਟ ਦੀ ਸੇਵਾ ਦੇ ਰਹੇ ਸੀ, ਉਹਨਾਂ ਨੂੰ ਵੀ ਨੋਟਿਸ ਘੱਲੇ ਗਏ। ਇਸ ਤਰ੍ਹਾਂ ਕਰਦੀਆਂ ਨੇ ਸਰਕਾਰਾਂ। ਪਰ ਇੱਕ ਹੋਰ ਸਾਧ ਵੀ ਦੇਵਾ ਜਿਹੜੀ ਕਿ ਸਿੱਖ ਕੌਮ ਦੀ ਬੜੀ ਕਹਿ ਲਓ ਕਿ ਖੈਰ ਖਵਾਹ ਬਣਦੀ ਆਪਣੇ ਆਪ ਦੇ ਵਿੱਚ, ਉਹਨੇ ਇੱਕ ਵੀਡੀਓ ਪਾਈ, ਉਹ ਕੁਛ ਹੋਰ ਕਿਸਮ ਦੇ ਦੋਸ਼ ਲਾਈ ਜਾਂਦੀ ਆ ਰਾਣਾ ਦੇ ਨਿੱਜੀ ਜ਼ਿੰਦਗੀ ਤੇ, ਕਿਹਦਾ ਨਾਂ ਵੀ ਸਿੰਘ ਨਹੀਂ ਹੈ, ਜਾਣ ਕੇ ਨੇ ਰਾਮ ਸਿੰਘ ਜਿਹੜੇ ਉਹ ਮਤਲਬ ਕਿ ਖੁਦਕੁਸ਼ੀ ਕਰ ਗਏ ਸਨ, ਬਾਬਾ ਰਾਮ ਸਿੰਘ ਜੀ। ਉਹਨਾਂ ਤੋਂ ਬਾਅਦ ਪਾਇਆ ਇਹਨੇ ਆਪਣੀ ਜ਼ਮੀਨ ਪਹਿਲਾਂ ਹੀ ਵੇਚੀ ਹੈ, ਜਿਹੜੀ ਇਹ ਕਹਿੰਦਾ ਕਿ ਪ੍ਰਾਪਰਟੀ ਮੈਂ ਇਸ ਸੰਘਰਸ਼ ਦੇ ਦੌਰਾਨ ਵੇਚੀ। ਮਤਲਬ ਕਿ ਇਹੋ ਜਿਹੀਆਂ ਗੱਲਾਂ ਉਹਨੇ ਕਹੀਆਂ ਨੇ ਜਿਹੜੀਆਂ ਕਾਫੀ ਕੰਟਰੋਵਰਸ਼ਲ ਨੇ। ਇੱਥੋਂ ਤੱਕ ਕਿਹਾ ਕਿ ਇਹਦੇ ਤੇ ਮੁਕੱਦਮੇ ਚੱਲਦੇ ਆ। ਚਲੋ ਮੁਕੱਦਮੇ ਚੱਲਦੇ ਆ ਜਾਂ ਨਹੀਂ ਚੱਲਦੇ ਪਤਾ ਨਹੀਂ ਹੈ, ਪਰੰਤੂ ਬਹੁਤ ਜ਼ਿਆਦਾ ਉਹਨੇ ਗਾਂਹ ਜਾ ਕੇ ਦੋਸ਼ ਲਾਏ ਆ ਉਹ ਨਿੱਜੀ ਲਾਈਫ ਦੇ ਵਿੱਚ। ਤੇ ਖੈਰ ਦੇਖਣਾ ਹੋਏਗਾ, ਚਲੋ ਉਹ ਦੂਜੀ ਸਾਈਡ ਆ। ਪਰ ਇੱਥੇ ਧੱਕਾ ਤਾਂ ਹੋਇਆ ਤਾਂ ਸ਼ਰੇਆਮ ਦੀਦਾ ਪਿਆ ਨਾ ਕਿ ਜਿਸ ਤਰੀਕੇ ਦੇ ਨਾਲ ਪੱਥਰ ਲਾਏ ਗਏ ਆ, ਉਹਦੀ ਵਜ੍ਹਾ ਤਾਂ ਉਹੀ ਨਜ਼ਰ ਆਉਂਦੀ ਹੈ ਜੋ ਸਿੰਘੂ ਦੇ ਵਿੱਚ ਉਹਦਾ ਹੈਗਾ ਇੱਕ ਢਾਬਾ, ਉੱਥੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਉਹਨਾਂ ਨੇ ਕਿਸਾਨਾਂ ਦੀ। ਜੀ ਜੀ। ਤੇ ਮਿੰਟੂ ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਦੀਪਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਮੈਂ ਤੁਹਾਨੂੰ ਇਹ ਸਵਾਲ ਪੁੱਛਣਾ ਸੀ, ਕਾਂਗਰਸ ਦੀ ਹਾਲਤ UP 'ਚ ਕਿਵੇਂ ਹੈ? ਹੁਣ ਆਪਣੇ ਜਿਵੇਂ ਇਲੈਕਸ਼ਨਾਂ ਹੋਣੀਆਂ 2022 'ਚ, ਇੱਕ ਤਾਂ ਮੈਨੂੰ ਲੱਗਦਾ ਪੰਜਾਬ 'ਚ ਹੋਣੀਆਂ, ਇੱਕ UP 'ਚ ਹੋਣੀਆਂ, ਜੇ ਕਿਸੇ ਹੋਰ ਸਟੇਟ 'ਚ ਹੋਣੀਆਂ ਮੈਨੂੰ ਨਹੀਂ ਪਤਾ ਹੈਗਾ। ਤੇ UP 'ਚ ਹਾਲਤ ਢਿੱਲੀ ਆ। ਮੈਂ ਇਹਦੀਆਂ ਸਿੱਧੂ ਦੀਆਂ ਰੀਸੈਂਟ ਦੀਆਂ ਪਿਛਲੇ 2-3 ਦਿਨਾਂ ਦੀਆਂ ਇੰਟਰਵਿਊਆਂ ਦੇਖਦਾ ਸੀ, ਉਹ ਤੋਂ ਜਮਾਂ ਸਿੱਧਾ ਹੋਇਆ ਪਿਆ ਵੀ ਜਿਸ ਹਿਸਾਬ ਨਾਲ ਸਿਚੁਏਸ਼ਨ ਬਣੀ ਪਈ ਹੈ, ਇਹਨਾਂ ਨੂੰ ਕਾਂਗਰਸ ਨੂੰ ਆਈ ਥਿੰਕ ਵੀ ਦੋਨੇ ਲੀਡਰ ਨਾਲ ਚੱਲਣਾ ਤਾਂ ਇੰਪੋਸੀਬਲ ਹੈ। ਇਹਨਾਂ ਨੂੰ ਇੱਕ ਦਾ ਸਾਥ ਛੱਡਣਾ ਹੀ ਪੈਣਾ। ਜਿਹਦਾ ਮਰਜ਼ੀ ਛੱਡ ਦੇਣ, ਫਿਰ ਉਸ ਹਿਸਾਬ ਨਾਲ ਕਾਂਗਰਸ ਦਾ ਪੰਜਾਬ 'ਚ ਆਉਣਾ ਤਾਂ ਇੰਪੋਸੀਬਲ ਹੈ। ਵੀ ਜੇ ਪੰਜਾਬ ਵੀ ਉਹਨਾਂ ਤੋਂ ਖੁੱਸ ਗਿਆ ਤਾਂ UP ਦੀ ਹਾਲਤ ਕਿਵੇਂ? ਤੇ UP ਵੀ ਨਾ ਆਇਆ ਤੇ ਤਾਂ ਫਿਰ ਜਮਾਂ ਜ਼ੀਰੋ ਹੋ ਜਾਊਗੀ। ਇਹਦੇ ਬਾਰੇ ਦੱਸਿਓ ਮਾੜਾ ਜਿਹਾ। ਧੰਨਵਾਦ ਜੀ। ਹਾਂਜੀ, ਦੇਖੋ ਗੱਲ ਇਹ ਆ ਕਿ ਹੁਣ ਕਿਹੜਾ ਜਾਂਦਾ ਕਿਹੜਾ ਨਹੀਂ ਜਾਂਦਾ, ਇਹ ਤਾਂ ਤੈਅ ਕਰੇਗਾ ਆਲਾ ਕਮਾਨ ਹੈ ਕਿ ਉਹਨਾਂ ਨੇ ਕੀ ਸੋਚਣਾ। ਸ਼ਾਇਦ ਇਸੇ ਕਰਕੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਮਾਂ ਦੇ ਰਹੇ ਆ, ਖੁਦ ਵੀ ਸਮਾਂ ਲੈ ਰਹੇ ਆ ਕਿ ਕੈਲਕੂਲੇਸ਼ਨ ਕੀਤੀ ਜਾਵੇ ਜਾਂ ਹਾਲਾਤ ਜਿਹੜੇ ਆ ਉਹ ਕੁਛ ਸਮੇਂ ਦੇ ਢਾਲੇ ਦੇ ਨਾਲ ਆਪ ਹੀ ਸੁਧਰ ਜਾਣ। ਉਹ ਹੁਣ ਦੇਖਣਾ ਪਵੇਗਾ ਉਹਦੇ 'ਚ ਕਿ ਜੇ ਕੋਈ ਜਾਂਦਾ
ਤਾਂ ਉਹ ਕਿੰਨਾ ਕੁ ਨੁਕਸਾਨ ਕਰਕੇ ਜਾਂਦਾ, ਕਿੰਨਾ ਕੁ ਡੈਮੇਜ ਕਰਕੇ ਜਾਂਦਾ, ਸਰਕਾਰ ਰਿਪੀਟ ਹੁੰਦੀ ਹੈ ਜਾਂ ਨਹੀਂ ਹੁੰਦੀ। ਪਰ ਮੇਰੇ ਖਿਆਲ ਦੇ ਨਾਲ ਜੇ ਕੈਪਟਨ ਜਾਂਦਾ ਤੇ ਸਿੱਧੂ ਰਹਿੰਦਾ ਫਿਰ ਥੋੜਾ ਜਿਹਾ ਦ੍ਰਿਸ਼ ਬਦਲ ਜਾਏਗਾ, ਇੰਨਾ ਫਰਕ ਨਹੀਂ ਪਏਗਾ ਇਸ ਵਾਰੀ। ਪਰ ਸੋਚੋ ਜੇ 3 ਸਾਲ ਪਹਿਲਾਂ 4 ਸਾਲ ਪਹਿਲਾਂ ਇਹ ਸਵਾਲ ਹੁੰਦਾ ਆਪਣੇ ਸਾਹਮਣੇ ਕਿ ਸਿੱਧੂ ਆਵੇ ਤੇ ਕੈਪਟਨ ਰਹੇ ਜਾਂ ਕੈਪਟਨ ਜਾਵੇ, ਤਾਂ ਆਪਾਂ ਕਹਿੰਦੇ ਉਸ ਟਾਈਮ ਜਦੋਂ ਆਪੋਜੀਸ਼ਨ ਸੀਗੇ 4 ਸਾਲ 5 ਸਾਲ ਪਹਿਲਾਂ, ਤਾਂ ਆਪਾਂ ਕਹਿੰਦੇ ਕਿ ਨਹੀਂ ਕੈਪਟਨ ਫੇਸ ਆ। ਪਰ ਕੈਪਟਨ ਦੀਆਂ ਅਸਫਲਤਾਵਾਂ ਨੇ, ਕੈਪਟਨ ਦੀਆਂ ਲਾਪਰਵਾਹੀਆਂ ਨੇ, ਕੈਪਟਨ ਦੀ ਇੱਕ ਕੁਰਸੀ ਦੇ ਨਾਲ ਚਿੰਬੜਨ ਵਾਲੀ ਆਦਤ ਨੇ, ਬਹੁਤ ਢਿੱਲੀ ਪ੍ਰਸ਼ਾਸਕੀ ਪਕੜ ਨੇ ਉਹਨਾਂ ਨੂੰ ਅੱਜ ਇਸ ਮੁਕਾਮ ਤੇ ਪਹੁੰਚਾ ਦਿੱਤਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਜਾਂਦਾ ਵੀ ਹੈ ਤਾਂ ਐਸਾ ਨਹੀਂ ਹੈ ਕਿ ਕਾਂਗਰਸ ਪੰਜਾਬ ਚੋਂ ਬਾਹਰ ਹੋ ਜਾਏਗੀ ਮੁਕਾਬਲੇ ਚੋਂ। ਮੇਰਾ ਇਹ ਮੰਨਣਾ ਹੈ ਮੁਕਾਬਲੇ ਚੋਂ ਫੇਰ ਵੀ ਰਹਿਣਗੇ, ਕਿਉਂਕਿ ਜਿਹੜੇ ਉਹਨਾਂ ਦੇ ਬਰੋਬਰ ਖਲੋਤੇ ਦਲ ਨੇ ਉਹ ਇੰਨੇ ਸਟਰੋਂਗ ਨਹੀਂ ਹੈਗੇ ਹਾਲੇ। ਤਾਂ ਇੱਕ ਇਹ ਕਹਿ ਸਕਦੇ ਕਿ ਲੰਗੜੀ ਅਸੈਂਬਲੀ ਬਣ ਸਕਦੀ ਹੈ, ਪਰ ਇਹ ਨਹੀਂ ਹੈ ਕਿ ਕਾਂਗਰਸ ਬਿਲਕੁਲ ਹੀ ਬਾਹਰ ਹੋ ਜਾਏਗੀ ਮੁਕਾਬਲੇ 'ਚ। ਦੂਜੀ ਚੀਜ਼ ਜਿਹੜੀ ਆ ਕਿ ਉਹਦੇ 'ਚ ਹੁਣ ਯੂਪੀ ਦਾ ਜੇ ਆਪਾਂ ਦੇਖੀਏ ਸਾਰਾ ਇਸ ਚੀਜ਼ ਨੂੰ ਜੋੜ ਕੇ, ਤਾਂ ਮੇਰਾ ਮੰਨਣਾ ਕਿ ਯੂਪੀ ਦੇ ਵਿੱਚ ਤਾਂ ਬਹੁਤ ਪਿੱਛੇ ਨੇ। ਹਾਲ ਦੇ ਵਿੱਚ ਪੰਚਾਇਤੀ ਚੋਣਾਂ ਹੋਈਆਂ, ਆਪਾਂ ਉਹਦੇ ਰਿਜ਼ਲਟ ਵੀ ਜਿਹੜੇ ਸੀ ਐਨਾਲਾਈਜ਼ ਕੀਤੇ ਸੀਗੇ, ਤਾਂ ਉਹਦੇ ਵਿੱਚ ਸਮਾਜਵਾਦੀ ਪਾਰਟੀ ਨੇ ਤਾਂ ਭਾਰਤੀ ਜਨਤਾ ਪਾਰਟੀ ਨੂੰ ਪਛਾੜ ਦਿੱਤਾ ਸੀ, ਜਦਕਿ ਇਹ ਸਮਾਜਵਾਦੀਆਂ ਦੇ ਨੇੜੇ ਤਾਂ ਛੱਡੋ, ਬਹੁਜਨ ਸਮਾਜਵਾਦੀ ਜਿਹੜੀ ਪਾਰਟੀ ਹੈ, ਬਹੁਜਨ ਸਮਾਜ ਪਾਰਟੀ, ਉਹਨਾਂ ਤੋਂ ਵੀ ਪਿੱਛੇ ਤੁਰੇ ਫਿਰਦੇ ਸੀਗੇ। ਇਹ ਤਾਂ ਆਜ਼ਾਦ ਜਿਹੜਾ ਗਰੁੱਪ ਸੀਗਾ ਉੱਥੇ, ਆਜ਼ਾਦ ਗਰੁੱਪ ਤੋਂ ਭਾਵ ਕਿ ਜਿੰਨੇ ਆਜ਼ਾਦ ਸੀ ਜਾਂ ਰਾਸ਼ਟਰੀ ਲੋਕ ਦਲ ਵਾਲੇ ਸੀ, ਉਹਨਾਂ ਤੋਂ ਵੀ ਕਈ ਇਲਾਕਿਆਂ 'ਚ ਪਛੜ ਗਏ। ਯੂਪੀ ਦੇ ਵਿੱਚ ਕਾਂਗਰਸ ਦੀ ਹੋਪ ਜਿਹੜੀ ਆ ਬਹੁਤ ਕਮਜ਼ੋਰ ਆ, ਘੱਟ ਆ, ਪਰੰਤੂ ਐਤਕੀ ਯੂਪੀ ਦੇ ਵਿੱਚ ਟੱਕਰ ਤਗੜੀ ਹੋਏਗੀ। ਜੇ ਮੰਨ ਲਓ ਇਹਨਾਂ ਦਾ ਕੋਈ ਸਮਝੌਤਾ ਹੋ ਜਾਂਦਾ, ਅਲਾਇੰਸ ਬਣ ਜਾਂਦਾ, ਤਾਂ ਉਹਦੇ 'ਚ ਵੀ ਹੁਣ ਗੱਲ ਇਹ ਆ ਕਿ ਕਾਂਗਰਸ ਇੰਨੀ ਕਮਜ਼ੋਰ ਹੋ ਚੁੱਕੀ ਆ, ਸੀਟਾਂ ਇਹ ਮੰਗ ਲੈਂਦੇ ਨੇ ਜ਼ਿਆਦੀਆਂ, ਤੇ ਜਿਹੜੀ ਫਿਰ ਸਟ੍ਰਾਈਕ ਰੇਟ ਹੁੰਦੀ ਹੈ ਇਹਨਾਂ ਦੀ ਉਹ ਘੱਟ ਜਾਂਦੀ ਆ। ਅਲਾਇੰਸ ਕਰਨ ਲੱਗਿਆਂ ਵੀ ਸੋਚਿਆ ਜਾਂਦਾ ਖੇਤਰੀ ਪਾਰਟੀਆਂ ਵੱਲੋਂ, ਤਾਂ ਕੁੱਲ ਮਿਲਾ ਕੇ ਆਹ ਹਾਲਤ ਹੈ ਇਹਨਾਂ ਦੀ ਕਾਂਗਰਸ ਦੀ। ਜੀ ਜੀ, ਅਗਲੇ ਕਾਲਰ ਨੇ ਗਗਨਦੀਪ। ਹਾਂਜੀ, ਦੋਨੋਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਜੀ। ਮੈਂ ਨਾ ਰੰਧਾਵਿਆਂ ਦੀ ਇੰਟਰਵਿਊ ਸੁਣਦਾ ਸੀ, ਫੈਮਿਲੀ ਰੰਧਾਵਾ ਦੀ, ਜਿੱਦਾਂ ਉਹ ਭਾਜੀ ਉਹਦਾ ਮੁੰਡਾ ਇੰਟਰਵਿਊ ਦਿੰਦਾ ਸੀ ਵੀ ਮੈਂ ਐਜੂਕੇਟਡ ਹਾਂ, ਲਾਈਕ ਫਿਜ਼ੀਕਲੀ ਫਿੱਟ ਹਾਂ, ਹੈ ਨਾ, ਤਰਸ ਦੇ ਆਧਾਰ 'ਤੇ ਮੇਰੀ ਨੌਕਰੀ ਬਣਦੀ ਆ। ਵੀ ਇਹਨੂੰ ਬੰਦਾ ਪੁੱਛੇ ਵੀ ਹੋਰ ਕਿੰਨੇ ਆਪਣੇ ਫੌਜੀ ਵੀਰ ਹੁੰਦੇ ਆ ਜਾਂ ਪੁਲਿਸ 'ਚ ਹੁੰਦੇ ਆ, ਉਹਨਾਂ ਦੇ ਬੱਚੇ ਵੀ ਪੜ੍ਹਦੇ ਆ, ਚੰਗੇ ਸਕੂਲਾਂ 'ਚ ਪੜ੍ਹਦੇ ਆ, ਉਹਨਾਂ ਨੂੰ ਤਾਂ ਕਦੇ ਨਹੀਂ ਕਹਿੰਦੇ ਵੀ ਤਰਸ ਦੇ ਆਧਾਰ 'ਤੇ ਨੌਕਰੀ ਦੇ ਦਈਏ। ਤੇ ਨਾਲੇ ਮੈਂ ਇਹ ਵੀ ਕਹਿੰਦਾ ਸੀ ਵੀ ਇਹਨੂੰ ਚੇਅਰਮੈਨੀ ਤੇ ਸਰਕਾਰੀ ਜੌਬ 'ਚ ਇਹਨਾਂ ਨੂੰ ਡਿਫਰੈਂਸ ਨਹੀਂ ਪਤਾ ਵੀ ਚੇਅਰਮੈਨੀ ਹੋਰ ਚੀਜ਼ ਹੁੰਦੀ ਆ, ਉਹ ਤਾਂ ਸਰਕਾਰ ਬਦਲ ਗਈ ਤੇ ਚੇਅਰਮੈਨਸ਼ਿਪ ਬਦਲ ਜਾਣੀ ਆ, ਹੈ ਨਾ, ਪਰ ਜੇ ਤੂੰ ਜੌਬ ਲੈ ਲਈ ਉਹ ਤਾਂ ਫਿਰ ਪੱਕੀ ਰਹਿਣੀ ਆ ਜੀ। ਤੇ ਛੋਟਾ ਦੂਜਾ ਸਵਾਲ ਸੀ ਜਿਹੜਾ ਰਿਪੋਰਟ ਵਾਲਾ ਕਹਿੰਦੇ ਆ ਦਿੱਲੀ ਵਾਲੀ ਆਕਸੀਜਨ ਵਾਲੀ ਰਿਪੋਰਟ ਹੈ ਜੀ, ਉਹ ਤਾਂ ਹੁਣ ਬੀਜੇਪੀ ਇੱਕ ਹਿਸਾਬ ਦਾ ਸੋਚੀਏ ਤਾਂ ਝੂਠ ਮਾਰਨ ਵਾਲੀ ਗੱਲ ਆ ਜੀ। ਉਹਨਾਂ ਨੇ ਰਾਫੇਲ ਵਾਲੀਆਂ ਰਿਪੋਰਟਾਂ 'ਚ ਵੀ ਹਾਈ ਕੋਰਟ 'ਚ ਕਿੰਨਾ ਝੂਠ ਬੋਲਿਆ, ਤਾਂ ਹੁਣ ਰੱਬ ਜਾਣੇ ਵੀ ਇਹ 'ਚ ਵੀ ਝੂਠ ਹੀ ਹੋ ਸਕਦਾ ਜੀ। ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਜੀ। ਚਲੋ ਉਹ ਤਾਂ ਹੁਣ ਨਿਸਤਾਰਾ ਹੋਏਗਾ ਕਿਉਂਕਿ ਸੁਣਵਾਈ ਹੋਣੀ ਹੈ, ਜਲਦੀ ਸੁਣਵਾਈ ਹੋ ਰਹੀ ਆ। ਤੇ ਜਿਹੜੀ ਗੱਲ ਤੁਸੀਂ ਕਹੀ ਆ ਇੱਥੋਂ ਦੀ ਪੰਜਾਬ ਦੀ, ਯਾਦ ਕਰਾਇਓ। ਰੰਧਾਵਿਆਂ ਦੀ ਗੱਲ ਕਰਦੇ ਸੀਗੇ, ਤਰਸ ਦੇ ਆਧਾਰ। ਹਾਂਜੀ, ਰੰਧਾਵਿਆਂ ਦੀ ਪ੍ਰੈਸ ਕਾਨਫਰੰਸ। ਦੇਖੋ ਗੱਲ ਬੜੀ ਸਿੰਪਲ ਆ, ਬੜੀ ਇੱਕ ਕਹਿ ਲਓ ਕਿ ਮੂਲ ਤੌਰ ਤੇ ਜੇ ਦੇਖੀਏ ਤਾਂ ਇੱਕ ਬੇਸਿਕ ਗੱਲ ਬਣ ਜਾਂਦੀ ਆ ਕਿ ਜੇ ਤੁਹਾਨੂੰ ਸਰਵਿਸ ਕਰਨ ਦਾ, ਸੇਵਾ ਕਰਨ ਦਾ ਯਾਰ ਇੰਨਾ ਹੀ ਸ਼ੌਂਕ ਆ, ਕਦੇ ਇਹ ਵੀ ਉੱਠ ਕੇ ਆਖ ਦਿਓ ਕਿ ਲਓ ਬਈ ਅੱਜ ਤੋਂ ਬਾਅਦ ਰੰਧਾਵਿਆਂ ਦਾ ਮੁੰਡਾ ਸੀਵਰੇਜ ਮੈਨ ਜਿਹੜੇ ਹੈਗੇ ਆ ਇਹਨਾਂ ਦੇ ਨਾਲ ਸੇਵਾ ਕਰੂਗਾ, ਕਹਿ ਦਿਓ। ਕਦੇ ਤੁਹਾਡੇ 'ਚ ਉੱਠ ਕੇ ਕੋਈ ਕਹੂਗਾ ਕਿ ਨਹੀਂ ਭਾਈ ਮਿਊਨਿਸਪਲ ਕਮੇਟੀ ਦੇ ਜਿਹੜੇ ਸੇਵਾਦਾਰ ਆ, ਕੀ ਗੱਲ ਹੈ ਭਾਈ, ਇੱਕ ਭਾਈਚਾਰੇ ਨੇ ਸਦੀਆਂ ਤੋਂ ਤੁਹਾਡਾ ਠੇਕਾ ਲਿਆ, ਗੰਦ ਚੁੱਕਣ ਦਾ ਠੇਕਾ ਲਿਆ, ਕਦੇ ਕਹੋ ਕਿ ਹਾਂ ਭਾਈ ਅਸੀਂ ਤੁਹਾਡੇ ਨਾਲ ਹੱਥ ਵਟਾਵਾਂਗੇ, ਸੇਵਾ ਕਰਿਆ ਕਰਾਂਗੇ ਆ ਕੇ ਤੁਹਾਡੇ ਨਾਲ 10 ਮਿੰਟ 20 ਮਿੰਟ। ਉਹਨਾਂ ਨੂੰ ਵੀ ਪਤਾ ਲੱਗੇ ਕਿ ਹਾਂ ਯਾਰ ਅੱਜ ਦੌਰ ਬਦਲ ਰਿਹਾ, ਸੇਵਾ ਕਰਨੀ ਸੇਵਾ ਤੁਸੀਂ 3-4 ਸਟਾਰ ਲਾ ਕੇ ਸੇਵਾ ਕਰਨੀ ਆ, ਉੱਦਾਂ ਤੇ ਸੇਵਾ ਹੀ ਨਹੀਂ ਹੁੰਦੀ। ਇਹ ਕਿਹੜੀ ਸੇਵਾ ਭਾਈ, ਸਮਝ ਤੋਂ ਪਰੇ ਦੀ ਗੱਲ ਆ। ਦੂਜੀ ਗੱਲ ਇਹ ਆ ਕਿ ਦੇਖੋ ਸੁਪਰੀਮ ਕੋਰਟ ਦੀ ਇੱਕ ਨਹੀਂ ਤੁਹਾਨੂੰ ਕਈ ਜੱਜਮੈਂਟ ਮਿਲ ਜਾਣਗੀਆਂ, ਔਰ ਇਸ ਟਾਈਮ ਇੱਕ ਮੇਰੇ ਕੋਲ ਵੀ ਪਈ, 2 ਪਈਆਂ ਨੇ ਮੇਰੇ ਕੋਲ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ। ਇੱਕ 9 'ਚ ਆ, ਇੱਕ ਹੁਣੇ ਲੇਟੈਸਟ ਇੱਕ ਮੇਰੇ ਖਿਆਲ ਦੇ ਨਾਲ ਰੀਸੈਂਟਲੀ ਆਇਆ ਸੀ ਫੈਸਲਾ 10 ਅਪ੍ਰੈਲ 2020 ਨੂੰ। ਉਹਦੇ 'ਚ ਸਾਫ਼ ਆ ਕਿ ਜਦ ਕਿਸੇ ਤੇ ਨਿਰਭਰ ਬੱਚਾ ਪਲ ਗਿਆ
ਤਾਂ ਉਸ ਤੋਂ ਬਾਅਦ ਕੋਈ ਨੌਕਰੀ ਨਹੀਂ ਹੈ। ਠੀਕ ਹੈ, ਜੇ ਤੁਸੀਂ ਇਹ ਕਹੋ ਕਿ ਕੈਬਨਿਟ ਦੇ ਕੋਲ ਜਾਂ ਚੀਫ ਮਿਨਿਸਟਰ ਦੇ ਕੋਲ ਐਕਸਟਰਾ ਪਾਵਰਾਂ ਹੁੰਦੀਆਂ ਨੇ, ਉੱਥੇ ਉਹ ਇੱਕ ਸਵਾਲ ਰਹੇਗਾ ਹੀ ਰਹੇਗਾ ਜਿਹੜਾ ਤੁਸੀਂ ਚੁੱਕਿਆ, ਕਾਲਰ ਨੇ ਚੁੱਕਿਆ, ਬੜਾ ਵਾਜਬ ਸਵਾਲ ਆ। ਫਿਰ ਜਿਹੜਾ ਰਣਜੀਤ ਆ ਮੰਡਾਲੀ ਵਾਲਾ ਮੁੰਡਾ, ਜਿਹਦਾ ਬਾਪ 1999 ਚ ਕਸ਼ਮੀਰ ਚ ਸ਼ਹੀਦ ਹੋ ਗਿਆ ਫੌਜ ਦੇ ਵਿੱਚ, ਉਹਨੇ ਜਦ 2017 ਚ ਇਹੀ ਸਰਕਾਰ ਆਉਣ ਤੋਂ ਬਾਅਦ ਅਪਲਾਈ ਕੀਤਾ ਤਾਂ ਇਹਨਾਂ ਨੇ, ਉਹ ਮੁੰਡਾ ਜਿਹੜਾ MA ਪਾਸ ਆ, ETT ਪਾਸ ਆ, ਟੈਟ ਕਲੀਅਰ ਆ, ਇਹਨਾਂ ਦੀਆਂ ਡਿਗਰੀਆਂ ਤਾਂ ਕੁਛ ਵੀ ਨਹੀਂ। ਟੈਟ ਕਰਕੇ ਦੇਖੋ ਟੈਟ 'ਚ ਕਿੰਨਾ ਜ਼ੋਰ ਲੱਗਦਾ, ਕੀ ਕੁਛ ਹੁੰਦਾ। ਟੈਟ ਇੱਕ ਬਹੁਤ ਵੱਡੀ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਚੋਟੀ ਹੈ ਅਧਿਆਪਕ ਬਣਨ ਵਾਸਤੇ, ਉਹਦੇ 'ਤੇ ਚੜ੍ਹਨਾ ਪੈਂਦਾ। ਤਾਂ ਉਹ ਤਿੰਨੇ ਡਿਗਰੀਆਂ ਕਰਕੇ ਮੁੰਡਾ ਇਹਨਾਂ ਨੂੰ ਕਹਿੰਦਾ ਕਿ ਮੈਨੂੰ ਜੋਬ ਦੇ ਦਿਓ ਜੀ ਤਰਸ ਆਧਾਰ ਤੇ ਕਹਿੰਦੇ ਕਿ ਨਹੀਂ 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 ਹੁਣ ਨਹੀਂ ਮਿਲ ਸਕਦੀ, ਤੇਰਾ ਟਾਈਮ ਲੰਘ ਗਿਆ। ਤੇ ਇਹਨਾਂ ਨੂੰ ਸਾਰੇ ਪਾਸੇ ਰਹਿਤਾ, ਕਮਾਲ ਦੀ ਗੱਲ ਆ। ਬਿਲਕੁਲ, ਇਹ ਤਾਂ ਇੱਦਾਂ ਹੀ ਹੈ ਜੀ। ਦੇਖ ਲਓ ਅਵਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੈਂ ਇਹ ਗੱਲ ਕਰਨੀ ਆ ਬਈ ਇਹ ਦੂਸਰੇ ਬੰਦਿਆਂ ਨੂੰ ਤਾਂ ਨਜਾਇਜ਼ ਹੀ ਫੜੀ ਚਲੇ ਜਾਂਦੇ ਆ, ਭਾਵੇਂ ਗੱਡੀਆਂ ਕੋਈ ਉਹਨਾਂ ਨੇ ਭਾਵੇਂ ਉਹਨਾਂ ਦਾ ਲਾਇਸੈਂਸ ਹੋਵੇ, ਸਭ ਕੁਝ ਹੋਵੇ, ਫਿਰ ਵੀ ਤੁੰਨ ਦਿੰਦੇ ਫੜ ਕੇ, ਪੈਸੇ ਵੀ ਉਹਨਾਂ ਦੇ 2-2 ਹਜ਼ਾਰ ਲੈ ਕੇ ਛੱਡਦੇ ਆ। ਤੇ ਆਪਣੀ ਇਹਨਾਂ ਨੇ ਇੱਕ ਗੱਡੀ ਉੱਥੇ ਨੰਬਰ ਪਲੇਟ ਤੋਂ ਬਗੈਰ ਉੱਥੇ ਕਿਸਾਨਾਂ ਦੀ ਉੱਥੇ ਜਾ ਕੇ ਛੱਡੀ ਇੱਕ ਦਿਨ, ਤਾਂ ਉਹਦੀ ਵੀਡੀਓ ਆਈ। ਤਾਂ ਉੱਥੇ ਉਹਨਾਂ ਨੇ ਛੱਡੀ, ਤਾਂ ਉਹ ਜਿਹੜਾ ਡਰਾਈਵਰ ਸੀ ਉਹਨੂੰ ਪੁੱਛਿਆ, ਤਾਂ ਉਹ ਡਰਾਈਵਰ ਦੇ ਕੋਲ ਨਾ ਤਾਂ ਲਾਇਸੈਂਸ ਨਾ ਕੁਝ ਵੀ। ਉਹ ਕਹਿੰਦਾ ਉਹਨੂੰ ਪੁੱਛ ਲਓ, ਉਹ SHO ਨੂੰ ਪੁੱਛੋ। ਉਹ SHO ਨੂੰ ਪੁੱਛਿਆ, ਉਹ ਵੀ ਇੱਦਾਂ ਹੱਥ ਮਾਰੀ ਚਲੇ ਜਾਂਦਾ, ਕੁਛ ਵੀ ਨਹੀਂ ਦੱਸਦਾ। ਵਰਦੀਆਂ ਵਿੱਚ ਕਿੰਨੀਆਂ ਹੀ ਪੁਲਿਸ ਦੀਆਂ ਪਈਆਂ, ਨੰਬਰ ਪਲੇਟ ਤੋਂ ਬਗੈਰ ਨਵੀਂ ਗੱਡੀ ਉੱਥੇ ਖੜੀ। ਉਹ ਤੇ ਇੱਕ ਗੱਡੀ ਮਤਲਬ ਜਾਂਦੀ ਸੀ, ਪਤਾ ਨਹੀਂ ਉਹ ਕਿੱਥੇ ਸੀ, ਉਹ ਵੀ ਨੰਬਰ ਪਲੇਟ ਤੋਂ ਬਗੈਰ ਕਿਤੇ ਮਾਰਿਆ, ਕਿਤੇ ਉਹ ਗੱਡੀ ਮਾਰੀ ਤੇ ਉਹ ਬੜਾ ਐਕਸੀਡੈਂਟ ਤਕੜਾ ਹੋਇਆ। ਇੱਕ 4 ਵੀਲਰ ਜਿਹਾ ਉਲਟ ਗਿਆ, ਦੁਨੀਆ ਸਾਰੀ ਉੱਥੇ ਇਕੱਠੀ ਹੋ ਗਈ। ਤਾਂ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਦੇ ਕੋਈ ਨੰਬਰ ਪਲੇਟ ਹੈ ਨਹੀਂ ਸੀ ਗੱਡੀ ਤੇ, ਕੁਝ ਵੀ ਪੁਲਿਸ ਵਾਲਿਆਂ ਦੀ। ਇੱਦਾਂ ਦੇ ਕੰਮ ਉਹ ਪੁਲਿਸ ਬਹੁਤ ਕਰਦੀ। ਇੱਕ 3 ਕੁੜੀਆਂ ਬਲਾਤਕਾਰ ਕਰਕੇ ਮਾਰੀਆਂ, ਉਹ ਮੈਂ ਵੀਡੀਓ ਸੁਣੀ। ਤੇ ਉਹਨਾਂ ਦਾ ਨਿਹੰਗਾਂ ਦਾ ਸੀਗਾ, ਇੱਕ ਉਹ ਨਿਹੰਗਾਂ ਦੇ ਕੋਲ ਜਾਣਕਾਰੀ ਸੀਗੀ, ਦੋਵਾਂ ਦੇ ਕੋਲ। ਉਹ ਨਿਹੰਗਾਂ ਨੂੰ ਗੋਲੀਆਂ ਦੇ ਨਾਲ ਉਹਨਾਂ ਨੇ ਮਾਰ ਕੇ, ਤਾਂ ਉਹ ਵੀ ਉਹਨਾਂ ਨੇ ਉਹ ਜਿਹੜਾ ਉਹਨਾਂ ਦਾ ਫੋਨ ਫਾਨ ਸੀ ਉਹ ਵੀ ਪੁਲਿਸ ਵਾਲੇ ਲੈ ਗਏ। ਤੇ ਬਾਅਦ ਦੇ ਵਿੱਚ ਉਹ ਕਹਿੰਦੇ ਜੀ ਸਾਨੂੰ ਪਤਾ ਲੱਗਾ ਜੀ ਇਹੋ ਨਿਹੰਗ ਆਏ ਆ, ਇਹ ਹਜ਼ੂਰ ਸਾਹਿਬ ਤੋਂ ਆਏ ਆ ਤੇ ਇਹ ਉੱਥੋਂ ਦੌੜੇ ਆ, ਇਹੋ ਬਦਮਾਸ਼ ਆ, ਇੱਦਾਂ ਆ ਜੀ। ਸੋ ਬੇਸਿਕਲੀ ਪੁਲਿਸ ਦੀ ਜਿਹੜੀ ਕਾਰਜਕਾਰੀ ਤੇ ਉਹਨਾਂ ਦੇ ਪ੍ਰੋਫੈਸ਼ਨਲਿਜ਼ਮ ਦੇ ਉੱਤੇ ਜਿਹੜੇ ਸਰ ਨਿਹੰਗਾ ਵਾਲਾ ਜਿਹੜਾ ਐਨਕਾਊਂਟਰ ਹੋਇਆ ਸੀ ਤਰਨਤਾਰਨ ਦੇ ਵਿੱਚ ਹੋਇਆ ਸੀ, ਉਹਦੇ ਵਿੱਚ ਉਹਨਾਂ ਨੇ ਇੱਕ ਨਿਹੰਗ ਸਿੰਘਾਂ ਦਾ ਜਿਹੜਾ ਉੱਥੇ ਸੀਗਾ ਗੁਰਦੁਆਰਾ, ਉਹਦੇ ਹੈੱਡ ਨੂੰ ਮਾਰਿਆ ਸੀ, ਕਤਲ ਕੀਤਾ ਸੀ। ਏਦਾਂ ਨਾ ਕਰੋ, ਜਿੱਥੇ ਪੁਲਿਸ ਗਲਤ ਹੈ ਸੋ ਗਲਤ ਆ। ਉੱਥੇ ਨਾ ਬਹੁਤ, ਨਾਲੇ ਤਾਂ ਉਹਦੇ ਕੋਲ ਰਹਿੰਦੇ ਸਨ, ਨਾਲੇ ਉਹਨੂੰ ਲੁੱਟ ਲਿਆ, ਉਹਦਾ ਮੋਟਰਸਾਈਕਲ ਲੁੱਟ ਲਿਆ, ਨਾਲੇ ਸਾਰਾ ਕੁਛ। ਉੱਥੇ ਗਲਤੀਆਂ ਕਰਦੇ ਸੀ, ਉਹਨੇ ਰੋਕਿਆ, ਵਰਜਿਆ। ਜਿਵੇਂ ਡੇਰੇ ਦੇ ਮੁਖੀ ਹੁੰਦੇ ਆ ਆਪਣੇ, ਨਹੀਂ ਕਾਰ ਸੇਵਾ ਵਾਲਿਆਂ ਦੇ ਡੇਰੇ ਬਣੇ ਆ ਜੀ, ਇਸੇ ਤਰ੍ਹਾਂ ਹੀ ਉੱਥੇ ਗੁਰਦੁਆਰਾ ਸੀਗਾ ਇਹਨਾਂ ਦਾ, ਤੇ ਉੱਥੇ ਰਹਿੰਦੇ ਸਨ, ਇੱਥੋਂ ਹੀ ਗਏ ਸੀਗੇ। ਤੇ ਇਹ ਉੱਥੇ ਗਲਤੀਆਂ ਕਰਦੇ ਸੀ, ਉਹਨਾਂ ਨੇ ਵਰਜਿਆ, ਉਹਨੂੰ ਮਾਰ ਕੇ ਰਾਤ ਨੂੰ ਉਹਦਾ ਮੋਟਰਸਾਈਕਲ ਵੀ ਲੁੱਟ ਲਿਆ, ਸਾਰਾ ਕੁਛ ਲੁੱਟ ਲਿਆ। ਕੀ ਉਸ ਚੀਜ਼ ਨੂੰ ਆਪਾਂ, ਉਹ ਨਿਹੰਗ ਸਿੰਘ ਨਹੀਂ ਸੀ? ਜੇ ਇਸ ਗੱਲ ਤੇ ਆਵਾਂਗੇ, ਹਾਂ ਐਨਕਾਊਂਟਰ ਠੀਕ ਹੈ, ਝੂਠਾ ਹੋ ਸਕਦਾ, ਸੱਚਾ ਹੋ ਸਕਦਾ, ਉਹਦੇ 'ਚ। ਪਰ ਇਸ ਕਹਾਣੀ ਨੂੰ ਤੁਸੀਂ ਇੱਧਰ ਨੂੰ ਨਾ ਲੈ ਕੇ ਜਾਓ। ਉਹ ਅਸਲ ਦੇ ਵਿੱਚ ਉੱਥੋਂ ਇੱਕ ਕਤਲ ਕੇਸ ਦੇ ਵਿੱਚੋਂ ਭਗੌੜੇ ਸੀਗੇ। ਹੁਣ ਉਹਨਾਂ ਨੇ ਪੁਲਿਸ ਤੇ ਅਟੈਕ ਕੀਤਾ ਜਾਂ ਪੁਲਿਸ ਨੇ ਉਹਨਾਂ ਨੂੰ ਜਾਣਬੁੱਝ ਕੇ ਮਾਰਿਆ, ਉਹ ਕਹਾਣੀ ਵੱਖਰੀ ਹੈ। ਪਰ ਜੋ ਉਹ ਪਿੱਛੋਂ ਕਰਕੇ ਆਏ ਸੀਗੇ, ਉਹ ਵੀ ਕੋਈ ਚੰਗਾ ਕੰਮ ਨਹੀਂ ਕਰਕੇ ਆਏ ਸੀ। ਦੂਜੀ ਗੱਲ ਇਹ ਆ ਜਿਹੜੀ ਕਿ ਪੁਲਿਸ, ਹਾਂ ਇਹ ਗੱਲ ਤੈਅ ਆ ਕਿ ਜੇ ਪੁਲਿਸ ਖੁਦ ਕਾਨੂੰਨ ਦਾ ਪਾਲਣ ਕਰਨ ਲੱਗ ਪਵੇ ਨਾ, ਤਾਂ ਮੇਰੇ ਖਿਆਲ ਦੇ ਨਾਲ ਅੱਧਿਓਂ ਜ਼ਿਆਦਾ ਪੁਲਿਸ ਸਸਪੈਂਡ ਹੋ ਜੂ ਰਾਤ ਤੱਕ, ਸ਼ਾਮ ਤੱਕ। ਇੱਥੇ ਤਾਂ ਸਰ ਬੰਦਿਆਂ ਨੂੰ ਫੜਿਆ ਜਾਂਦਾ ਘਰ ਦੇ ਬਿਸਤਰੇ ਚੋਂ, ਵਿਖਾਇਆ ਜਾਂਦਾ ਫਲਾਣੇ ਸੇਮ ਨਾਲੇ ਦੇ ਪੁਲ ਤੋਂ। ਕੀ ਉਹ ਸਹੀ ਹੈ? ਕੀ ਉਹ ਸਹੀ ਹੈ? ਫਿਰ ਦੇਖੋ, ਕਈ ਵਾਰ CCTV ਕੈਮਰਿਆਂ ਤੋਂ ਬਚਣ ਵਾਸਤੇ ਕੀਤਾ ਜਾਂਦਾ, ਕਈ ਵਾਰ ਆਮਦਾਂ, ਕਈ ਵਾਰ ਰਵਾਨਗੀਆਂ ਜਿਹੜੀਆਂ ਰੋਜ਼ਨਾਮਚੇ 'ਚ ਉਹਦੇ 'ਚ ਜੁਗਾੜਬੰਦੀ ਕੀਤੀ ਜਾਂਦੀ ਹੈ। ਬਹੁਤ ਕਿਸਮ ਦੀਆਂ ਨੇ ਇਹ ਗੱਲਾਂ। ਇਹ ਤਾਂ ਤੁਹਾਨੂੰ ਪੁਲਿਸ ਵਾਲਾ ਦੱਸ ਦੂਗਾ ਕਿ ਕਿਸ ਤਰ੍ਹਾਂ ਚੱਲਦਾ ਕੰਮ। ਇਹਨਾਂ ਕੋਲ ਤਾਂ ਸਟੇਸ਼ਨਰੀ ਨਹੀਂ ਹੁੰਦੀ ਆਪਣੀ। ਤੁਹਾਨੂੰ ਦਿਲਚਸਪ ਗੱਲ ਦੱਸਾਂ, ਪੁਲਿਸ ਕੋਲ ਸਟੇਸ਼ਨਰੀ ਲੈਣ ਜੋਗੇ ਵੀ ਫੰਡ ਨਹੀਂ ਆਉਂਦੇ। ਸਟੇਸ਼ਨਰੀ ਤੱਕ ਵੀ ਇਹਨਾਂ ਨੂੰ ਜੁਗਾੜ ਕਰਨਾ ਪੈਂਦਾ, ਆਪਦੀ ਜੇਬ 'ਚੋਂ ਜਾਂ ਕਿਸੇ ਤੋਂ ਮਦਦ 'ਚੋਂ।
ਸੋ ਇਹ ਸਾਰਾ ਕੁਝ ਚੱਲਦਾ ਹੀ ਇਸ ਤਰ੍ਹਾਂ ਆ। ਇਹਨਾਂ ਦੀਆਂ ਗੱਡੀਆਂ ਹੁਣ ਤੁਸੀਂ ਦੇਖੋ ਜ਼ਿਆਦਾਤਰ ਨਿੱਜੀ ਗੱਡੀਆਂ ਵਰਤਦੇ ਨੇ ਇਹ, ਕਿਉਂਕਿ ਸਰਕਾਰੀ ਗੱਡੀ ਇੱਕ ਦਿੰਦੇ ਨੇ, ਉਹਦਾ ਵੀ ਡੀਜ਼ਲ ਨਹੀਂ ਪੂਰਾ ਹੁੰਦਾ। ਤੇ ਉਹ ਫਿਰ ਜਦੋਂ ਇਸ ਤਰ੍ਹਾਂ ਜਾਣਾ ਹੁੰਦਾ, ਦੂਜੀ ਸਟੇਟ ਦੇ ਵਿੱਚ ਜਾਣਾ ਹੁੰਦਾ ਨਾ ਸਰ, ਉਹ ਪਰਮਿਸ਼ਨ ਲੈਣੀ ਪੈਂਦੀ, ਉੱਦਾਂ ਤੁਹਾਨੂੰ ਇਤਲਾਹ ਦੇਣੀ ਪੈਂਦੀ ਆ, ਕਿੰਨਾ ਚਿਰ ਤੁਸੀਂ ਉੱਥੇ ਰੁਕੇ ਹੋ ਉਸ ਸਟੇਟ ਦੇ ਵਿੱਚ, ਕੀ ਤੁਹਾਡੀ ਗਤੀਵਿਧੀ ਰਹੀ, ਉਹ ਸਾਰੀ ਔਨ ਰਿਕਾਰਡ ਹੁੰਦੀ ਆ। ਤੇ ਜਦੋਂ ਜਾਣਾ ਹੀ ਇਹਨਾਂ ਨੇ ਪੁੱਠੇ ਕੰਮ ਲਈ ਹੋਵੇ ਤਾਂ ਫਿਰ ਉਹ ਔਨ ਰਿਕਾਰਡ ਥੋੜੀ ਆਉਣਗੇ। ਜੀ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੋਗਾ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇੱਕ ਹੈ ਜੀ, ਵੀ ਜਿਹੜੇ ਪਾਰਟੀਆਂ ਹੈਗੀਆਂ, ਕੋਈ ਕਹਿੰਦਾ ਅਸੀਂ ਕਹਿਣਾ ਮਤਲਬ ਡਿਪਟੀ ਸੇ ਸ਼ਡਿਊਲ ਆ ਜਾਵਾਂਗੇ, ਕੋਈ ਕਹਿੰਦੇ ਬੜਾ ਚਿਹਰਾ ਲੈ ਕੇ ਆਵਾਂਗੇ, ਕੋਈ ਕਹਿੰਦਾ ਅਸੀਂ ਪ੍ਰਧਾਨ ਸ਼ਡਿਊਲ ਆ ਰਹੇ। ਇਹਨੇ ਪੁੱਛੇ ਪੰਜਾਬ ਦਾ ਢਿੱਡ ਭਰੂਗਾ ਜੀ? ਪੰਜਾਬ ਪੌਣੇ 3 ਅਰਬ ਰੁਪਏ ਦੇ 1 ਲੱਖ ਕਰੋੜ ਦੇ ਕਰਜ਼ੇ ਚੱਲੇ ਆ, ਚਾਹੇ ਖੱਡਾਂ ਫੋਡੀਆਂ ਜਿਹੀਆਂ ਠੰਡਾਂ ਭਰ ਲਈਆਂ, ਕਰਨੇ ਦਬਾਏ ਪਏ ਹੈਗੇ ਆ। ਇਸ ਪਾਸੇ ਕੋਈ ਪਾਰਟੀ ਰੋਡ ਮਾਰਚ ਆਪਣਾ ਰੋਡ ਮੈਪ ਦੇਊਗੀ ਵੀ ਜੇ ਅਸੀਂ ਆ ਗਏ ਤਾਂ ਕਰਜ਼ੇ ਤੇ ਮਾਫ ਕਰਾਂਗੇ ਤੇ ਅਸੀਂ ਜਿਹੜੇ ਕਰਪਸ਼ਨ ਖਤਮ ਕਰਾਂਗੇ। ਇਹਦੇ ਲਈ ਕੋਈ ਰੋਡ ਮੈਪ ਕੋਈ ਪਾਰਟੀ ਦੇਣ ਨੂੰ ਤਿਆਰ ਹੈਗੀ ਜੀ? ਜੇ ਉਹ ਚੀਫ ਮਿਨਿਸਟਰ ਬਣ ਗਿਆ ਜਾਂ ਉਹ ਜਿਵੇਂ ਇਹ ਪੰਜਾਬ ਢਿੱਡ ਤੋੜ ਭਰਨਾ ਜੀ? ਮੈਂ ਆਹ ਸਵਾਲ ਹੈ ਜੀ ਮੇਰੇ ਹਾਂਜੀ। ਨਹੀਂ ਬਿਲਕੁਲ ਤੁਹਾਡਾ ਜਿਹੜਾ ਕੰਸਰਨ ਹੈ ਬਹੁਤ ਵਾਜਬ ਆ। ਸਾਨੂੰ ਸਰਕਾਰ ਕਿਸੇ ਦੀ ਵੀ ਆ ਜਾਵੇ, ਇਸ ਵੇਲੇ ਇਹ ਕੋਈ ਮਾਇਨਾ ਨਹੀਂ ਰੱਖਦਾ ਚੀਫ ਮਿਨਿਸਟਰ ਹਿੰਦੂ ਬਣੇ, ਦਲਿਤ ਬਣੇ, ਸਿੱਖ ਬਣੇ, ਕੋਈ ਬਣ ਜਾਵੇ, ਕੋਈ ਦਿੱਕਤ ਨਹੀਂ ਹੈ, ਕੋਈ ਪਰੇਸ਼ਾਨੀ ਨਹੀਂ। ਕਿਸੇ ਵੀ ਪਾਰਟੀ ਦੀ ਸਰਕਾਰ ਬਣ ਜਾਵੇ, ਬਸ ਇੱਕ ਅੱਛਾ ਵਿਜ਼ਨ, ਅੱਛਾ ਰੋਡ ਮੈਪ ਉਹਨਾਂ ਦੇ ਕੋਲ ਹੋਣਾ ਚਾਹੀਦਾ। ਬਸ ਆਹੀ ਚੀਜ਼ ਦੀ ਕਿੱਲਤ ਹੈ। ਜਿਸ ਦਿਨ ਇਹ ਟੀਮ ਇੱਕ ਅੱਛੀ ਬਣ ਗਈ ਤਾਂ ਉਹ ਉਸ ਦਿਨ ਹੀ ਭਾਗ ਖੁੱਲ ਜਾਣਗੇ। ਹਾਲੇ ਵੀ ਬਹੁਤ ਕੁਛ ਹੈਗਾ ਜਿਹਨੂੰ ਆਪਾਂ ਬਚਾ ਸਕਦੇ ਹਾਂ। ਇਹ ਨਹੀਂ ਹੈ ਕਿ ਸਾਰਾ ਕੁਛ ਕੌਲੇ ਚੋਂ ਡੁੱਲ ਗਿਆ ਵਾ। ਹਾਲੇ ਜਿੰਨਾ ਕੁ ਹੈਗਾ ਉਹਨੂੰ ਬਚਾਇਆ ਜਾ ਸਕਦਾ ਤੇ ਉਹ ਬਚੇ ਹੋਏ ਦੇ ਨਾਲ ਦਾ ਹੋਰ ਭਰਿਆ ਜਾ ਸਕਦਾ ਹੈ। ਤਾਂ ਇਹ ਹੁਣ ਦੇਖਣਾ ਹੋਏਗਾ ਕਿ ਵੇਲੇ ਸਿਰ ਇਹ ਸਾਰਾ ਕੁਛ ਬਣਦਾ ਕਿ ਨਹੀਂ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਜਦੋਂ ਇਹ ਆਏ ਸੀਗੇ ਤੇ ਇਹ ਅਕਾਲੀਆਂ ਨੂੰ ਭੰਡ ਕੇ ਆਏ ਸੀ ਕਿ ਅਕਾਲੀ ਖਾ ਗਏ ਪੰਜਾਬ ਨੂੰ, ਅਕਾਲੀਆਂ ਨੇ ਖਤਮ ਕਰ ਦਿੱਤਾ। ਜਿੱਦਣ ਆਏ ਸੀ ਤੇ ਮੇਰੇ ਖਿਆਲ ਦੇ ਨਾਲ 1.5 ਲੱਖ ਕਰੋੜ ਸੀ, ਅੱਜ ਜਿੱਦਣ ਹੁਣ ਚੱਲੇ ਆ ਤੇ 3 ਲੱਖ ਕਰੋੜ ਆ। ਮਤਲਬ ਕਿ ਜਿੰਨਾ ਕਰਜ਼ਾ ਉਹਨਾਂ ਨੇ 10 ਸਾਲਾਂ 'ਚ ਚਾੜਿਆ ਹੋਣਾ ਤੇ ਤੁਸੀਂ ਤੇ 5 ਸਾਲਾਂ 'ਚ ਚਾੜ ਚੱਲੇ ਹੋ। ਤੇ ਇਹਦਾ ਮਤਲਬ ਇਹੀ ਹੈ ਕਿ ਲੋਕ ਫਿਰ ਸੱਚੇ ਆ। ਉਹ ਤੁਹਾਡੇ 'ਚੋਂ ਤੁਹਾਡੇ ਦੋ ਬੰਦੇ ਜਿਹੜੇ ਆ ਮਾੜੇ ਬੰਦੇ, ਉਹਨਾਂ ਦੇ ਕੋਲ ਹੋਰ ਕੋਈ ਆਪਸ਼ਨ ਹੀ ਹੈ ਨਹੀਂ। ਤੇ ਉਹ ਜਿਹੜਾ ਉਹਨਾਂ ਨੂੰ ਲੱਗਦਾ ਕਿ ਯਾਰ ਪਿਛਲੀ ਵਾਰੀ ਨਾਲੋਂ ਆਹ ਘੱਟ ਮਾੜਾ ਹੈ, ਮਤਲਬ ਕਿ ਉਹਦੇ ਮੁਕਾਬਲੇ ਇਹ ਚੰਗਾ, ਉਹਨੂੰ ਚੁਣ ਲੈਂਦੇ। ਫਿਰ ਆਹੀ ਗੱਲ ਆ ਕਿ ਜਿੱਦਾਂ ਕਹਿ ਲਓ ਕਿ ਬਸ ਮੇਰੇ ਤਾਂ ਖਿਆਲ ਦੇ ਨਾਲ ਹੁਣ ਕਰਨਾ ਵੀ ਲੋਕਾਂ ਨੂੰ ਇਹੀ ਪੈਣਾ ਕਿ ਸਭ ਤੋਂ ਪਹਿਲਾਂ ਤੇ ਜਿਵੇਂ ਉਹ ਕੌਮਾਂਤਰੀ ਮਾਫੀਆ ਹੁੰਦਾ ਨਾ ਕੋਈ, ਪਹਿਲਾਂ ਤਾਂ ਉਹਦੇ ਮਗਰ ਲੱਗਣਾ ਪੈਣਾ ਕਿ ਉਹਨਾਂ ਨੂੰ ਕੱਢਿਆ ਜਾਵੇ। ਫਿਰ ਜਿਹੜਾ ਕੋਈ ਛੋਟਾ ਮੋਟਾ ਚੋਰ ਆ ਉਹਨੂੰ ਵੀ ਸੁਧਾਰਿਆ ਜਾਏਗਾ। ਜੀ ਜੀ। ਅਗਲੇ ਕਾਲਰ ਨੇ ਹਰਭੁਪਿੰਦਰ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਭਾਈ। ਭਾਈ ਮੈਂ ਗੱਲ ਕਰਨੀ ਚਾਹੁੰਦਾ ਸੀਗਾ ਅੰਮ੍ਰਿਤ ਪਾਤਰਾ ਦੇ ਬਿਆਨ ਦੇ ਉੱਤੇ, ਜਿਹਦੇ ਵਿੱਚ ਉਹਨੇ ਕਿਹਾ ਵੀ ਸਾਨੂੰ ਇਹਨਾਂ ਨੇ ਡਿਮਾਂਡ ਜ਼ਿਆਦਾ ਕੀਤੀ ਹੈਗੀ ਆਕਸੀਜਨ ਦੀ। ਡਿਮਾਂਡ ਤਾਂ ਜਿੰਨੀ ਮਰਜ਼ੀ ਕਰ ਲਿੱਤੀ ਜਾਵੇ, ਡਿਮਾਂਡ ਕਰਨ ਨਾਲ ਕਿਸੇ ਦੂਸਰੇ ਸਟੇਟ ਦੀ ਸਪਲਾਈ ਤਾਂ ਨਹੀਂ ਅਫੈਕਟ ਕਰਦੀ ਹੈਗੀ। ਡਿਪੈਂਡ ਕਰਦਾ ਵੀ ਤੁਸੀਂ ਸਪਲਾਈ ਕਿੰਨੀ ਕੀਤੀ ਹੈ। ਜੀ ਨਹੀਂ, ਉਹ ਤਾਂ ਹੁਣ ਦੇਖੋ ਬਹਿਸ ਵਸਈਆ ਉਹਨਾਂ ਦਾ ਅਦਾਲਤ ਦੇ ਵਿੱਚ ਹੋਏਗਾ। ਜਦੋਂ ਮਾਮਲਾ ਸੁਪਰੀਮ ਕੋਰਟ ਸੁਣ ਰਹੀ ਆ ਤਾਂ ਉਹ ਇਹੀ ਲੌਜਿਕ ਦੇਣਗੇ ਨਾ ਉੱਥੇ ਕਿ ਭਾਈ ਜਿਵੇਂ ਜਿਵੇਂ ਹਸਪਤਾਲਾਂ ਤੋਂ ਡਿਮਾਂਡ ਆਉਂਦੀ ਸੀਗੀ ਤਿਵੇਂ ਅਸੀਂ ਅੱਗੇ ਰੱਖੀ ਜਾਂਦੇ ਸੀ ਸੈਂਟਰ ਦੇ। ਬਈ ਅਸੀਂ ਆਕਸੀਜਨ ਜਿਹੜੀ ਆ ਉਹ ਕੋਈ ਤਣੀ ਤੇ ਸੁੱਕਣੇ ਥੋੜੀ ਨਾ ਅਸੀਂ ਪਾਉਣੀ ਉੱਥੇ, ਅਸੀਂ ਹਸਪਤਾਲਾਂ ਨੂੰ ਦੇ ਰਹੇ ਸੀ ਜੋ ਕਿਉਂਕਿ ਹਸਪਤਾਲਾਂ 'ਚੋਂ ਕਾਲਾਂ ਵਗੈਰਾ ਜੋ ਵੀ ਆਉਂਦੀਆਂ ਜਾਂ ਈਮੇਲ ਆਉਂਦੇ ਆ ਜਾਂ WhatsApp ਗਰੁੱਪ ਬਣੇ ਹੋਣਗੇ ਉਸ ਟਾਈਮ ਡਿਮਾਂਡ ਵਾਸਤੇ, ਤਾਂ ਉਹ ਸਾਰੇ ਔਨ ਰਿਕਾਰਡ ਹੀ ਹੁੰਦੀਆਂ ਨੇ ਚੀਜ਼ਾਂ। ਇਹਦੇ 'ਤੇ ਹੁਣ ਆਪਾਂ ਦੇਖਾਂਗੇ ਤਾਂ ਇੱਕ ਦਿਲਚਸਪ ਬਹਿਸ ਜਿਹੜੀ ਆ ਆਉਣ ਵਾਲੇ ਦਿਨਾਂ 'ਚ ਉੱਥੇ ਹੋਏਗੀ ਕੋਰਟ ਦੇ ਵਿੱਚ। ਫਿਰ ਚੀਜ਼ਾਂ ਸਾਫ਼ ਹੋਣਗੀਆਂ ਕਿ ਕੌਣ ਗਲਤ ਆ ਕੌਣ ਸਹੀ ਆ। ਮੈਂ ਇਸੇ ਕਰਕੇ ਇਸ ਗੱਲ ਨੂੰ ਇੱਥੇ ਖਤਮ ਕੀਤਾ ਸੀ। ਜਿਹੜੀ ਮਰਜ਼ੀ ਧਿਰ ਗਲਤ ਆ, ਉਹ ਇਕੱਲੀ ਗਲਤ ਨਹੀਂ ਹੈ, ਉਹ ਇਸ ਟਾਈਮ ਗੁਨੇਗਾਰ ਆ। ਜੀ ਜੀ। ਅਗਲੇ ਕਾਲਰ ਜਸਵਿੰਦਰ ਜੀ। ਹਾਂਜੀ ਜੀ ਹਾਂਜੀ। ਮੇਰਾ ਤਾਂ ਇੱਕ ਛੋਟਾ ਜਿਹਾ ਸਵਾਲ ਰੂਪੀ ਸੁਨੇਹਾ ਹੀ ਆ, ਜੇ ਇਹਨਾਂ ਦੇ ਮਿੱਤੂ ਸਾਹਿਬ ਰਾਹੀਂ ਜਾਂ ਹੋਰ ਕੋਈ ਸੁਣਨ ਵਾਲਾ ਬੰਦਾ ਨਿਗਾਹ ਦੇ ਮਾਮਲੇ 'ਚ ਅਕਾਲ ਤਖ਼ਤ ਤੱਕ ਪਹੁੰਚਾ ਸਕੇ। ਉਹ ਇੱਦਾਂ ਸੀ ਵੀ ਹੁਣ ਜਿੱਦਾਂ ਤੁਸੀਂ ਮੰਨ ਲਓ ਵੀ ਜਿਹੜੀਆਂ ਗੱਲ ਚੱਲੀ ਆ ਉਹਨਾਂ ਨੂੰ ਨਾ ਉਹ ਪੇਸ਼ ਹੋਣ ਦੀ ਜਾਂ ਮੁਆਫ਼ੀ ਲੈਣ ਦੀ,
ਇਹ ਸਿਆਣੇ ਬੰਦੇ ਸਮਝਣ ਵਾਲੇ ਸਮਝ ਸਕਦੇ ਆ ਵੀ ਮੁਆਫੀ ਤਾਂ ਹੋ ਜਾਣੀ ਹੈ। ਜੇ ਸਿੰਘ ਸਾਹਿਬ ਨੇ ਕਹਿ ਦਿੱਤਾ ਵੀ ਮੋਹਰੇ 5 ਸਿੰਘ ਬੈਠ ਕੇ ਫੈਸਲਾ ਕਰਨਗੇ, ਪਰ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਹੱਸਦੇ ਮਾਮੂਲ ਹੁੰਦਾ ਕੀ ਆ ਵੀ ਲਓ ਜੀ ਆ ਗਏ ਤੇ ਪੇਸ਼ ਹੋ ਗਏ ਤਾਂ ਹੁਣ ਜੀ ਇਹ ਭਾਂਡੇ ਮਾਂਜ ਦੇਣ ਜੀ, ਇਹ ਪਾਠ ਸੁਣ ਲੈਣ ਜੀ, ਜਾਂ ਅਖੰਡ ਪਾਠ ਕਰਨ ਜੀ, ਇਹ 500 ਦੀ ਦੇਖ ਕਰਾ ਦੇਣ, ਠੀਕ ਆ ਜੀ ਇਹ ਮਾਫ ਹੋ ਗਏ। ਪਰ ਜਿਸ ਤਰ੍ਹਾਂ ਦਾ ਗੁਨਾਹ ਸੁੱਚਾ ਸਿੰਘ ਲੰਗਾਹ ਦਾ ਆਇਆ ਉਹਦੇ ਮੁਤਾਬਕ ਮੇਰਾ ਸੁਝਾਅ ਆ, ਜਿਹੜਾ ਵੀ ਕੋਈ ਤੁਸੀਂ ਪਹੁੰਚਦਾ ਕਰਦੇ ਹੋ ਜੈਸੇ ਤਾਂ ਸੁਝਾਅ ਆ ਜੀ, ਮੰਨਣਾ ਨਾ ਮੰਨਣਾ ਉਹਨਾਂ ਦੀ ਮਰਜ਼ੀ ਆ। ਉਹ ਇਹ ਆ ਵੀ ਸਾਰੇ ਭੇਦ ਦਾ ਪਤਾ ਲੱਗ ਜਾਊਗਾ ਜੇ ਉਹ ਸਜ਼ਾ ਦੇ ਵਿੱਚ ਇਹ ਗੱਲ ਸ਼ਾਮਲ ਕਰ ਦੇਣ, ਬਾਕੀ ਜੋ ਮਰਜ਼ੀ ਲਾਉਣ ਆਪਣੀ ਸਜ਼ਾ। ਸੁਝਾਅ ਦੇ ਤੌਰ 'ਤੇ ਮੇਰਾ ਇਹ ਆ ਵੀ ਉਹ ਇਹਨੂੰ ਕਹਿਣ ਵੀ ਘੱਟੋ ਘੱਟ ਆਉਣ ਵਾਲੇ 6 ਸਾਲਾਂ ਵਾਸਤੇ, 6 ਸਾਲਾਂ ਵਿੱਚ ਭੇਤ ਆ, 5 ਨਹੀਂ ਜਾਣੀ ਕਿ 6 ਸਾਲਾਂ ਵਾਸਤੇ ਕੋਈ ਧਾਰਮਿਕ ਜਾਂ ਰਾਜਨੀਤਿਕ ਪਾਰਟੀ ਦੇ ਵਿੱਚ ਅਹੁਦਾ ਨਹੀਂ ਲੈ ਸਕਦਾ। ਤੇ ਉਹ ਤੋਂ ਬਾਅਦ 6 ਸਾਲਾਂ ਬਾਅਦ ਵਾਪਸ ਅਕਾਲ ਤਖ਼ਤ ਸਾਹਿਬ ਤੇ ਆ ਕੇ ਪੇਸ਼ ਹੋਵੇ ਤੇ ਔਰ ਦੱਸੇ ਜੀ ਮੈਂ ਬਿਲਕੁਲ ਤੁਹਾਡੀ ਸਜ਼ਾ ਦੇ ਉੱਤੇ ਪੂਰਾ ਰਹਿ ਕੇ ਸਜ਼ਾ ਪੂਰੀ ਕਰ ਲਈ ਆ, ਫਿਰ ਇਹਨੂੰ ਮਾਫ ਕੀਤਾ ਜਾਵੇ। ਇਹਦੇ ਵਿੱਚ ਸਾਰਾ ਜਿਹੜਾ ਜੀ ਖਿਲਾਰਾ ਜਿਹੜਾ ਇਹਨਾਂ ਦੀ ਕੋਈ ਚਾਲ ਹੈਗੀ ਆ ਉਹ ਸਾਰੀ ਦਾ ਭੇਦ ਨਿਕਲ ਜਾਣਾ। ਮੇਰਾ ਤਾਂ ਇੰਨਾ ਸੁਝਾਅ ਹੈ। ਧੰਨਵਾਦ ਜੀ, ਥੈਂਕ ਯੂ। ਗੱਲ ਤੁਹਾਡੀ, ਤੁਸੀਂ ਸਹੀ ਗੱਲ ਨੂੰ ਪਕੜਿਆ, ਸਹੀ ਨੂੰ ਬਹੁਤ ਸਹੀ ਥਾਂ ਤੇ ਪਹੁੰਚੇ ਹੋ। ਅਸਲ ਦੇ ਵਿੱਚ ਤਰਲੋ ਮੱਛੀ ਤਾਂ ਹੀ ਹੋ ਰਿਹਾ ਨਾ ਕਿ ਗਾਂ ਇਲੈਕਸ਼ਨ ਆ ਰਿਹਾ ਤੇ ਵੇਖੋ ਉੱਥੇ ਇਹ ਤਾਂ ਮੰਨਣਾ ਪਵੇਗਾ ਕਿ ਇਹਨਾਂ ਦਾ ਹੋਲਡ ਸੀਗਾ ਉਸ ਟਾਈਮ ਹੋਲਡ ਸੀਗਾ। ਅੱਜ ਵੀ ਹੋਏਗਾ ਵੋਟ ਬੈਂਕ ਤੇ, ਚਲੋ ਇਹਨਾਂ ਦਾ ਰਹਿੰਦਾ ਹੀ ਆ ਨਾਲ। ਉੱਥੇ ਨਾਰੇ ਵੇਖਿਆ ਕਿਵੇਂ ਲਾਉਂਦੇ ਸੀ ਉਦੋਂ ਲੋਕ ਜਦੋਂ ਇਹ ਪੇਸ਼ੀ ਤੇ ਆਉਂਦਾ ਸੀ ਲੰਗਾ। ਸੋ ਇਹੀ ਇੱਕ ਕਾਰਨ ਆ ਕਿ ਕਾਲੀ ਮਚਾਈ ਹੋਈ ਆ ਕਿ ਬਹੁਤ ਜਲਦੀ ਮਾਫੀ ਮਿਲ ਜਾਵੇ, ਚਲੋ ਸਜ਼ਾ ਲੱਗੀ ਜਿਵੇਂ ਤੁਸੀਂ ਕਿਹਾ ਕਿ ਉਹ ਭੁਗਤ ਕੇ ਉਸ ਤੋਂ ਬਾਅਦ ਪੰਥ 'ਚ ਵਾਪਸੀ ਹੋ ਜਾਵੇ ਤੇ ਉਸ ਤੋਂ ਬਾਅਦ ਚਲੋ SGPC ਦਾ ਵੀ ਇਲੈਕਸ਼ਨ ਜੇ ਲੜਨਾ ਹੋਇਆ ਤਦ ਵੀ ਲੜਿਆ ਜਾ ਸਕਦਾ, ਅਦਰਵਾਈਜ਼ ਨਹੀਂ ਤਾਂ MLA ਵਾਲਾ ਇਲੈਕਸ਼ਨ ਤੇ ਲੜਨਗੇ। ਜੇ ਹੁਣ ਇਸ ਸੂਰਤ 'ਚ ਅਕਾਲੀ ਦਲ ਤੇ ਟਿਕਟ ਦੇਊਗਾ ਨਹੀਂ, ਸਮਝੇ ਨਾ, ਅਕਾਲੀ ਦਲ ਟਿਕਟ ਦੇ ਨਹੀਂ ਸਕਦਾ ਤੇ ਜੇ ਅਕਾਲੀ ਦਲ ਤੋਂ ਬਾਹਰੀ ਲੜਦੇ ਆ ਜਾ ਕੇ ਫਿਰ ਅਕਾਲੀ ਦਲ ਦਾ ਹੀ ਨੁਕਸਾਨ ਹੋਏਗਾ, ਜਦ ਕਿ ਅੰਦਰੋਂ ਤਾਂ ਅਕਾਲੀ ਦਲ ਦੇ ਨਾਲ ਨੇ। ਇਹ ਆਪਾਂ ਨੂੰ ਵੀ ਪਤਾ ਕਿਉਂਕਿ ਇਹਨਾਂ ਦੇ ਜਿਹੜੇ ਬੇਟੇ ਨੇ ਸੋਨੂ ਲੰਗਾ, ਹਾਲਾਂਕਿ ਦੂਜੇ ਬੇਟੇ ਤੇ ਕੇਸ ਵੀ ਬਣਿਆ ਕਿ ਉਹਦੀ ਜ਼ਮਾਨਤ ਹੋ ਗਈ, ਚਲੋ ਉਹ ਸੱਚਾ ਝੂਠਾ ਅਦਾਲਤ ਨਿਰਣਾ ਕਰੇਗਾ। ਜਿਹੜਾ ਸੋਨੂ ਲੰਗਾ ਹੈ ਉਹ ਕਾਫੀ ਐਕਟਿਵ ਹੈ ਮੁੰਡਾ ਉਹ, ਤੇ ਉਹਦੇ ਕੋਲ ਅਕਾਲੀ ਦਲ ਦਾ ਅਹੁਦਾ ਰਿਹਾ ਇਹਨਾਂ ਦਿਨਾਂ ਦੇ ਵਿੱਚ ਵੀ ਹੈ ਮੇਰੇ ਖਿਆਲ ਦੇ ਨਾਲ, ਉਹ ਐਕਟਿਵ ਹੈ। ਔਰ ਜਿਹੜਾ ਪੰਚਾਇਤੀ ਇਲੈਕਸ਼ਨ ਸੀਗਾ, ਜੇ ਤੁਸੀਂ ਦੇਖੋ ਮੈਂ ਇੱਕ ਵੀਡੀਓ ਹਾਸਲ ਕੀਤੀ ਸੀ ਉਸ ਟਾਈਮ, ਸੁੱਚਾ ਸਿੰਘ ਲੰਗਾਹ ਜਿਹੜਾ ਪੰਚਾਇਤੀ ਇਲੈਕਸ਼ਨ ਹੋਇਆ ਸੀਗਾ ਮੇਰੇ ਖਿਆਲ ਦੇ ਨਾਲ ਪਿਛਲੇ ਦਸੰਬਰ ਦੇ ਵਿੱਚ, ਤਾਂ ਉਸ ਟਾਈਮ ਇਹ ਲੀਡ ਕਰ ਰਹੇ ਸੀ। ਉਹ ਕਿਸੇ ਨੇ ਵੀਡੀਓ ਬਣਾਈ ਆ ਜਿੱਥੇ ਬਹਿਸ ਰਹੇ ਆ ਕਿ ਇਹ ਗਲਤ ਕਰ ਰਹੇ ਆ ਜੀ ਕਾਂਗਰਸੀ ਬੂਥਾਂ ਤੇ, ਉਹ ਵੀਡੀਓ ਮੈਂ ਉਸ ਟਾਈਮ ਦੇਖੀ ਸੀਗੀ ਤਾਂ ਮੇਰਾ ਤਾਂ ਉਸ ਟਾਈਮ ਹੀ ਮੱਥਾ ਠਣਕਿਆ ਸੀਗਾ ਕਿ ਠੀਕ ਆ ਕਿ ਆਫੀਸ਼ੀਅਲੀ ਨਾ ਸਹੀ ਹੈ ਪਰ ਅਨਆਫੀਸ਼ੀਅਲੀ ਸੁੱਚਾ ਸਿੰਘ ਲੰਗਾਹ ਕਾਲੀਆਂ ਨੂੰ ਤੇ ਲੀਡ ਕਰ ਹੀ ਰਹੇ ਨੇ ਉਸ ਸਾਲ। ਜੀ ਅੱਜ ਦੇ ਅਖੀਰਲੇ ਕਾਲ ਲੈਣੇ ਆ ਜੀ ਜਤਿੰਦਰ ਜੀ। ਹਾਂਜੀ ਜੀ ਹਾਂਜੀ, ਮੇਰਾ ਸਵਾਲ ਹੈ ਜੀ ਪੇ ਕਮਿਸ਼ਨ ਜਿਹੜਾ ਦਿੱਤਾ ਹੈ ਕਦੋਂ ਤੋਂ ਦਿੱਤਾ ਹੈ ਤੇ ਕਿਵੇਂ ਦਿੱਤਾ, ਕੀ ਕੁਛ ਹੈ ਇਹਦਾ ਕੋਈ ਫਾਇਦਾ ਹੋਊਗਾ? ਨਹੀਂ ਮਾਫੀ ਚਾਹੁੰਦਾ ਸਰ, ਮੈਨੂੰ ਨਾ ਇਹਦੇ ਬਾਰੇ ਮੈਂ ਇੱਕ ਅੱਗੇ ਵੀ ਕਿਸੇ ਦੇ ਨਾਲ ਗਿਆ ਤਾਂ ਪ੍ਰੋਗਰਾਮ ਦੇ ਵਿੱਚ ਤੇ ਉੱਥੇ ਵੀ ਸਵਾਲ ਆਇਆ ਦੁਪਹਿਰੇ ਇੰਡੀਆ ਦੇ ਟਾਈਮ, ਤੇ ਉੱਥੇ ਵੀ ਮੈਂ ਸਮਰੱਥਾ ਜ਼ਾਹਰ ਕੀਤੀ ਤੇ ਮੇਰੀ ਵੱਡੀ ਗਲਤੀ ਜਿਹੜੀ ਖਨਾਮੀ ਹੈ ਮੇਰੀ ਉਹ ਇਹ ਰਹੀ ਹੈ ਕਿ ਮੈਂ ਬਾਅਦ ਦੇ ਵਿੱਚ ਵੀ ਉਸ ਚੀਜ਼ ਨੂੰ ਵੇਖ ਨਹੀਂ ਸਕਿਆ। ਦਰਅਸਲ ਵਿਰੋਧ ਹੋ ਰਿਹਾ ਪਰ ਮੈਨੂੰ ਬੇਸਿਕ ਚੀਜ਼ ਦਾ ਨਹੀਂ ਪਤਾ ਕਿ ਵਿਰੋਧ ਕਦ ਹੋ ਰਿਹਾ, ਸ਼ਾਇਦ ਉਹ ਪਿੱਛੋਂ ਲਾਗੂ ਕਰਵਾਉਣਾ ਚਾਹੁੰਦੇ। ਅੱਜ ਡਾਕਟਰ ਵੀ ਸਟ੍ਰਾਈਕ ਤੇ ਗਏ ਸਨ ਤਾਂ ਮੈਂ ਕੱਲ ਨੂੰ ਕੋਸ਼ਿਸ਼ ਕਰੂੰਗਾ ਕਿ ਇਸ ਚੀਜ਼ ਦਾ ਲੱਭ ਲਿਆਵਾਂ ਕਿ ਕਿਉਂ ਵਿਰੋਧ ਹੋ ਰਿਹਾ। ਮੈਂ ਕਿਸੇ ਨਾਲ ਗੱਲ ਹੀ ਕਰ ਲੂੰਗਾ, ਸਾਰਾ ਪੁੱਛ ਲਊਂਗਾ। ਸੋ ਹੋਣ ਲਈ ਮੈਂ ਮਾਫੀ ਚਾਹੁੰਦਾ ਕਿਉਂਕਿ ਜਿਸ ਚੀਜ਼ ਦਾ ਪਤਾ ਨਾ ਹੋਵੇ ਉਹ ਤੁਹਾਨੂੰ ਪਤਾ ਹੀ ਹੈ ਮੈਂ ਹੱਥ ਜੋੜ ਕੇ ਤੁਹਾਡੇ ਤੋਂ ਖਿਮਾ ਮੰਗ ਲੈਂਦਾ ਹੁੰਦਾ ਕਿ ਮੈਨੂੰ ਨਹੀਂ ਪਤਾ। ਜੀ ਥੈਂਕ ਯੂ ਮਿੰਟੂ ਜੀ, ਮਿਹਰਬਾਨੀ ਜੀ। ਤੇ ਚਲੋ ਕੱਲ ਨੂੰ ਹੋਪਫੁਲੀ ਆਪਾਂ ਇਸ ਦੇ ਬਾਰੇ ਜਿਹੜੀ ਹੋਰ ਜਾਣਕਾਰੀ ਦੇਵਾਂਗੇ। ਬੜੇ ਸ਼ੁਕਰੀਆ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ ਸਰ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਜੀ। ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। WRU Fresno 1300 AM, KLHC Bakersfield 1350 AM.